ਉਹ ਲੰਬੜਾ ਉਹ ਇੱਥੇ ਖੇ ਖਾਣਾ ਹੈ ਹੁਣ ਤੂੰ ਹੈ ਉਹ ਬੰਦਾ ਬਣ ਜਾ ਬੰਦਾ ਕੀ ਖਲਾਰਾ ਪਾਇਆ ਤੁਸੀਂ ਮੇਰਾ ਸ਼ਰਮ ਕਰ ਪਿੰਡ ਕੋਈ। ਆ, ਸਾਂਝੀ ਆ ਗਿਆ ਸਾਥ ਇੱਥੇ ਆ, ਹੁਣ। ਮਾਟਾ ਦੇ ਕਿੱਦਾਂ ਬੋਲਦਾ ਤਾਇਆ ਇਹਨੂੰ ਰੋਟੀ ਰੋਟੀ ਖਿਲਾਇਆ ਕਰੋ। ਉਹ ਮੈਨੂੰ ਤਾਂ ਗੁੱਸਾ ਆਇਆ ਪਿਆ ਤੈਨੂੰ ਦੇਖ ਕੇ ਕੀ ਗੱਲ ਹੋ ਗਈ? ਕੀ ਗੱਲ ਹੋ ਗਈ ਤੈਨੂੰ ਪਤਾ ਨਹੀਂ ਸਾਰੀ ਦੁਨੀਆ ਹੱਲ ਕਰਦੀ ਫਿਰਦੀ ਆ ਤੈਨੂੰ ਪਤਾ ਨਹੀਂ ਦਿੱਲੀ ਕੀ ਹੋਇਆ ਉੱਥੇ ਤੇਰੀ ਪਾਰਟੀ ਨੇ ਕੀਤਾ ਜਾ ਵੜਿਆ ਬੀਜੇਪੀ ਦੇ ਵਿੱਚ ਤਾਇਆ ਗੱਲ ਤਾਂ ਉਦਾਂ ਤੇਰੀ ਸਹੀ ਆ। ਹੈਂ? ਮੈਂ ਇਹਨਾਂ ਪਤੰਦਰਾਂ ਨੂੰ ਮੈਂ ਦੱਸਿਆ ਸੀ ਨਾ ਵੀ ਜਦੋਂ ਮੀਟਿੰਗਾਂ 'ਚ ਮੈਂ ਜਾਂਦਾ ਸੀ ਮੈਂ ਇਹਨਾਂ ਨੂੰ ਸਮਝਾਉਂਦਾ ਹੁੰਦਾ ਸੀ ਐ ਨਾ ਕਰੋ। ਮੈਂ ਉਦਾਂ ਮੰਗਦਾ ਮਾਫੀ ਆ, ਇਹਦੇ ਕੋਲੋਂ ਮੈਂ ਸਾਰਿਆਂ ਕੋਲ ਮਾਫੀ ਮੰਗਦਾ। ਜੇ ਮੇਰੇ ਤੇ ਮਾੜਾ ਮੋਟਾ ਯਕੀਨ ਹੈਗਾ ਨਾ ਹਾਂ ਉਦਾਂ ਤਾਂ ਮੇਰੇ ਤੇ ਸਾਰੇ ਯਕੀਨ ਕਰਦੇ ਆ। ਅੱਜ ਮੈਂ ਕਿਹਾ ਐਲਾਨ ਕਰਨ ਲੱਗਾ, ਅੱਛਾ ਕਿਹੜਾ ਲਾਲ ਯਕੀਨ ਕਰ ਲਿਓ ਕਰਦੇ ਆ ਮੈਂ ਇਹ ਪਤੰਦਰ ਪਾਰਟੀ ਛੱਡੀ ਛੱਡਦੀ ਬਈ ਆਥੂ। ਉਹ ਸੱਚੀ ਲੰਬੜਾ 3 ਦਿਨ ਮੈਂ ਪਿੰਡ 'ਚ ਹੈ ਨਹੀਂ ਸੀ ਨਾ। ਆਹੋ 18 ਤਰੀਕ ਦਾ ਮੈਂ ਦਿੱਲੀ ਦਰਬਾਰੇ ਬੈਠਾ ਸੀ। ਅੱਛਾ ਮੈਨੂੰ ਸੀਗਾ ਵੀ ਇਹਨਾਂ ਨੇ ਕੋਈ ਚੰਗੀ ਕਰਤੂਤ ਕਰ ਲੂਗੇ ਜਿੰਨਾ ਕਿ ਇਹਨਾਂ ਨੂੰ ਸਮਝਾਇਆ ਤੇ ਉਹਨਾਂ ਸਾਡਾ ਵੀ ਕਿਤੇ ਚੀਚੀ ਚੂਚੀ ਫਸ ਜੂਗੀ, ਪਰ ਇਹਨਾਂ ਨੇ ਕਰਤੂਤਾਂ ਬਹੁਤ ਭੈੜੀਆਂ ਕੀਤੀਆਂ। ਨਿਆਣਿਆਂ ਦੇ ਉੱਪਰ ਲਾਠੀ ਚਾਰਜ ਹੋਇਆ ਮੈਂ ਦੇਖਿਆ, ਉਹਨਾਂ ਦੇ ਉੱਪਰ ਗੈਸਾਂ ਛੱਡੀਆਂ ਮੈਂ ਦੇਖਿਆ, ਹੋਰ ਜਿੰਨੀਆਂ ਇਹਨਾਂ ਨੇ ਪੱਥਰਬਾਜ਼ੀ ਕੀਤੀ ਮੈਂ ਦੇਖੀ ਆ। ਮੈਂ ਤਾਂ ਖੰਡਨ ਕਰਦਾ, ਮੈਂ ਛੱਡੇ ਛੱਡਤੀ ਵੀ ਬੀਜੇਪੀ ਮੈਂ ਛੱਡਤੀ। ਚਲੋ ਕਿੰਨੇ ਦਿਨਾਂ ਲਈ ਇਹ ਹੁਣ ਇਦਾਂ ਆ ਵੀ ਛੱਡਤੀ ਤਾਂ ਛੱਡਤੀ, ਬਸ ਗੱਲ ਖਤਮ ਹੋ ਗਈ। ਹੁਣ ਤੁਸੀਂ ਇਹ ਚੀਜ਼ ਨੂੰ ਲੰਮਾ ਨਾ ਮੈਂ ਤੁਹਾਨੂੰ ਦੱਸਾਂ ਖਿੱਚੋ, ਮੇਰਾ ਫਿਰ ਆਦਾ ਬਦਲ ਜਾਂਦਾ ਹੁੰਦਾ। ਚੱਲ ਵੀ ਛੱਡਤੀ ਪਾਰਟੀ ਪਰ ਹੁਣ ਇਹ ਦੱਸ ਮੈਨੂੰ ਵੀ ਲੰਬੜਾ ਤੂੰ ਤਾਂ ਉੱਥੋਂ ਆਇਆ ਵੀ ਕੀ ਆ ਹਾਲਾਤ ਉੱਥੇ ਦੇ ਦਿੱਲੀ ਦੇ ਹਾਲਾਤ ਹੈ ਕੀ ਤਾਇਆ ਗੱਲ ਇਦਾਂ ਉਂਗਲਾਂ ਸਾਰੀਆਂ ਬਰਾਬਰ ਨਹੀਂ ਆ। ਮੈਂ ਹਜੇ ਵੀ ਇਹ ਕਹਿਣਾ ਕਿ ਉਹਦੇ ਵਿੱਚ ਵੀ ਥੋੜੇ ਜਿਹੇ ਨਾ ਚੰਗੇ ਬੰਦੇ ਹੈਗੇ ਆ ਅੱਛਾ ਜਿਹੜੇ ਗੱਲ ਕਰਦੇ ਆ, ਪਰ ਮਸਲਾ ਇਹ ਆ ਉਹ ਪਤੰਦਰ ਜਿਹੜੇ ਉੱਪਰ ਬੈਠੇ ਆ ਨਾ ਉਹ ਗੱਲ ਹੋਣ ਨਹੀਂ ਦਿੰਦੇ। ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਆ, ਕਿਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ। ਉਹ ਸੁਣ ਕੇ ਹਾਊ ਪਰੇ ਕਰ ਦਿੰਦੇ ਆ, ਜਿੱਦਾਂ ਮਾਸਟਰ ਕਰ ਦਿੰਦੇ ਆ। ਨਿਆਣੇ ਬਥੇਰਾ ਕਹਿੰਦੇ ਸਾਨੂੰ ਪੜ੍ਹਾਦਾ ਹੀ, ਕਹਿੰਦੇ ਟਿਊਸ਼ਨ ਤੇ ਆ ਜਾਓ ਘਰ ਉੱਥੇ ਪੜਾਓ। ਬਸ ਇਸੇ ਮਿੱਟੀ ਦੇ ਬਣੇ ਹੋਏ ਆ। ਇਸ ਕਰਕੇ ਮੈਨੂੰ ਤਾਂ ਲੱਗਦਾ ਵੀ ਜੇ ਸਾਡੇ ਇਹ ਪੜ੍ਹੇ ਨਾ ਉੱਥੇ ਟਿਕੇ ਰਹਿਣ, ਥੋੜੀ ਜਿਹੀ ਇਹਨਾਂ ਨੂੰ ਲੀਡਰਸ਼ਿਪ ਉੱਥੇ ਹੋਰ ਮਿਲ ਜਾਵੇ ਵਧੀਆ, ਤੇ ਇਹ ਉੱਥੇ ਤਸ ਤੋਂ ਮਸ ਨਾ ਹੋਣ, ਇਹ ਕਿੰਨੀਆਂ ਕੁ ਲਾਠੀਆਂ ਬਣਾ ਲੈਣਗੇ। ਇਹਨਾਂ ਦੇ ਦਿਨ ਨੇੜੇ ਆ ਗਏ। ਮੈਂ ਕਿਹਾ ਲੰਬੜ ਨੂੰ ਪਤਾ ਲੱਗ ਗਿਆ ਵੀ ਹੁਣ ਬੀਜੇਪੀ ਬਾਹਲਾ ਚਿਰ ਨਹੀਂ ਰਹਿਣੀ। ਇਹਨੇ ਕਿਹਾ ਹੁਣ ਇਦਾਂ ਵੀ ਹੁਣੇ ਹੀ ਛੱਡ ਦੋ ਪਾਰਟੀ, ਬਾਹਰ ਡੁੱਬੂਗਾ ਨਾਲ। ਬਿਲਕੁਲ ਇਹਨੂੰ ਇਦਾਂ ਕਹਿੰਦੇ ਜਦੋਂ ਸਰਪੰਚ ਮੁਖੀਆ ਨਹੀਂ ਥੁੱਕ ਲੈਂਦਾ ਹੁੰਦਾ, ਆਹੋ ਲੰਬੜ ਵੀ ਥੁੱਕ ਦਿੰਦੇ ਆ। ਆਹੋ ਅੱਜ ਆਇਆ ਹੁਣ ਦੇਖੋ ਪ੍ਰਧਾਨ ਮੰਤਰੀ ਸਾਹਿਬ ਦਾ ਅੱਜ ਆ ਗਿਆ ਬਿਆਨ। ਹਾਂ ਆਇਆ ਸੁਣਿਆ ਕਹਿੰਦੇ ਬਈ ਫਾਸਟ ਟਰੈਕ ਅਸੀਂ ਕੋਰਟ ਹੁਣ ਬਣਾ ਦੇਣੀ ਆ, ਜਿਹਦੇ ਵਿੱਚ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਾਣੀ ਵੀ ਬਹੁਤ ਘੱਟ ਸਮੇਂ ਦੇ ਵਿੱਚ ਸਜ਼ਾ ਦਿੱਤੀ ਜਾਣੀ। ਪਰ ਇਹ ਸੋਚਣ ਵਾਲੀ ਗੱਲ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਇੰਨੇ ਦਿਨ ਹੋ ਗਏ ਕਦੇ ਨਹੀਂ ਬੋਲਦੇ। 20 ਦਿਨ ਉਹ ਅਨਸ਼ਨ ਤੇ ਬੈਠਾ ਰਿਹਾ, ਭੁੱਖਹੜਤਾਲ ਤੇ ਬੈਠਾ ਰਿਹਾ ਬਾਂਗਸ਼ੂ। 20 ਦਿਨ ਪ੍ਰਧਾਨ ਮੰਤਰੀ ਸਾਹਿਬ ਬੋਲੇ ਕੁਛ ਨਹੀਂ, ਇਹਨਾਂ ਦਾ ਕੋਈ ਮਿਨਿਸਟਰ ਨਹੀਂ ਬੋਲਿਆ ਉਹਦੇ ਬਾਰੇ। ਫਿਰ ਉਹਨੂੰ ਚੱਕ ਕੇ ਹਸਪੀਟਲ ਪਾ ਦਿੱਤਾ ਜ਼ਬਰਦਸਤੀ। ਜਦੋਂ ਫਿਰ ਗੱਲ ਲਾਠੀ ਭਰਾਉਣ ਲੱਗੇ, ਨਿਆਣੇ ਦੇ ਉੱਤੇ ਲਾਠੀ ਭਰਾਤੀ। ਫੇਰ ਨਹੀਂ ਦੇਖਿਆ ਕੋਈ। ਕਿਸੇ ਦੇ ਟਾਂਕੇ ਕਿੰਨੇ 18 ਇੱਕ ਮੁੰਡੇ ਦੇ ਟਾਂਕੇ ਲੱਗਿਆ, ਕਿਸੇ ਦਾ ਗੁੱਟ ਟੁੱਟ ਗਿਆ, ਕਿਸੇ ਦਾ ਕੁਛ ਹੋ ਗਿਆ। ਤੇ ਇੱਕ ਉਹ ਪੁਲਿਸ ਵਾਲੀ ਆ CRPF ਦੀ, ਚਲੋ ਹੈ ਤਾਂ ਉਹ ਵੀ ਆਪਣੇ ਹੀ ਦੇਸ਼ ਦੇ ਆ, ਉਹ ਕਿਹੜੀ ਬਾਹਰੋਂ ਮੰਗਾਈ ਆ, ਅਮਰੀਕਾ ਦੀ ਜਾਂ ਪਾਕਿਸਤਾਨ ਦੀ ਪੁਲਿਸ ਥੋੜੀ ਆ, ਸਾਡੇ ਹੀ ਆ। ਉਹ ਵੀ ਕਦੀ ਏਦਾਂ ਜੂਝਦੇ ਹੋਣੇ ਆ, ਏਦਾਂ ਪੇਪਰ ਦੇ ਕੇ ਉਹ ਪੁਲਿਸ ਵਿੱਚ ਭਰਤੀ ਹੋਏ ਆ। ਇਹ ਨਹੀਂ ਦੇਖੋ ਸ਼ਰਮ ਕਰਦੇ। ਫਿਰ ਉਹ ਤੋਂ ਪੁੱਛਿਆ ਕੀ ਜਾਂਦਾ ਬਈ ਤੁਹਾਡੇ ਨੰਬਰ ਪਲੇਟ ਦੇਖੋ, ਉਦਾਂ ਦੇਖੋ ਵਰਦੀ ਹੈ ਹੀ ਨਹੀਂ ਸੀ ਕਿਸੇ ਕੋਲ ਵਰਦੀ ਤੋਂ ਬਿਨਾਂ ਨੰਬਰ ਪਲੇਟ ਜਿਹੜਾ ਆ ਵਰਦੀ ਦਾ ਅਹਿਮ ਹਿੱਸਾ। ਪੁਲਿਸ ਵਾਲੇ ਦੇ ਥੱਲੇ ਤਸਮੇ ਤੋਂ ਲੈ ਕੇ ਉੱਪਰ ਤੱਕ, ਪੱਗ ਤੱਕ, ਟੋਪੀ ਤੱਕ, ਇਹ ਇੱਕ ਫਾਰਮਲ ਇੱਕ ਹੋਣੀ ਚਾਹੀਦੀ ਯੂਨੀਫਾਰਮ। ਇੱਕ ਵੀ ਚੀਜ਼ ਘੱਟ ਆ ਉਹ ਤੁਸੀਂ ਕੰਪਲੀਟ ਨਹੀਂ। ਮੈਂ ਦੱਸ ਦਿੰਦਾ ਰਾਜ ਦੀ ਗੱਲ, ਭੰਬਲ ਭੂਸੇ 'ਚ ਪੈਣ ਦੀ ਲੋੜ ਹੀ ਨਹੀਂ ਹੈਗੀ। ਤੁਸੀਂ ਇਹ ਨਾ ਕਹੋ ਕਿ ਉਹ ਪੁਲਿਸ ਵਾਲੇ ਸੀਗੇ ਕਿ ਨਹੀਂ ਸੀਗੇ, ਇਹਨਾਂ ਸ਼ੱਕ ਸ਼ੰਕਿਆ 'ਚ ਨਾ ਰਹੋ। ਮੈਂ ਦੇਖਿਆ ਇਹ ਗੁੰਡੇ ਆ ਆਪਣੇ ਗ੍ਰਹਿ ਮੰਤਰੀ ਦੇ, ਮੈਂ ਤੁਹਾਨੂੰ ਦੱਸ ਦਵਾਂ। ਆਹੋ ਇਹ ਪਾਲੇ ਹੋਏ ਗੁੰਡੇ ਆ। ਕਿਹੜਾ ਪੁਲਿਸ ਵਾਲਾ ਮੁੰਦਰ ਪਾ ਕੇ ਆਉਂਦਾ, ਕਿਹੜਾ ਪੁਲਿਸ ਵਾਲਾ ਕੱਟ ਮਾਰ ਕੇ ਆਉਂਦਾ ਆ, ਕਿਹੜਾ ਜੈਲਾ ਲਾ ਕੇ ਆਉਂਦਾ ਹੈ। ਇਹ ਗੁੰਡੇ ਨੇ, ਇਹ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ। ਇਹਨਾਂ ਦੀ ਵੀਡੀਓ ਬਣਾਓ। ਤਦੇ ਨਾਲੇ ਉਹ ਕਹਿੰਦੀ ਆ ਇਹ ਤਾਂ ਜੀ ਤਾਂ ਨਹੀਂ ਲੱਗੇ ਗਰਮੀ ਬਹੁਤ ਹੋ ਗਈ। ਗਰਮੀ ਬਾਕੀ ਦੇ ਕੱਪੜੇ ਠੀਕ ਆ, ਬਾਕੀ ਦੇ ਕੱਪੜਿਆਂ ਨਾਲ ਨਹੀਂ ਇੰਨਾ, ਪਰ ਨੰਬਰ ਪਲੇਟ ਲਾਉਣ ਦੇ ਨਾਲ ਗਰਮੀ ਆ। ਇੱਕ ਮੈਂ ਦੇਖਦਾ ਸੀਗਾ ਆਪਣੀ YouTube ਦੇ ਉੱਤੇ, ਕੋਈ ਪਤਾ ਨਹੀਂ ਜਰਨਲਿਸਟ ਸੀਗਾ ਜਾਂ ਕੌਣ ਸੀਗਾ ਉਹ ਤਾਂ ਬਈ ਸਾਰੇ ਸਾਹਮਣੇ ਬੜੇ ਜੋਸ਼ ਹੋਸ਼ ਦੇ ਨਾਲ ਪੁੱਛ ਰਿਹਾ ਸੀ ਤੁਹਾਡੇ ਨੰਬਰ ਕਿੱਥੇ, ਨੰਬਰ ਪਲੇਟ ਕਿੱਥੇ ਤੁਹਾਡੀ।
ਮੋਰੇ ਕੋਈ ਜਵਾਬ ਨਹੀਂ ਆ ਰਿਹਾ ਸੀ ਉਹਨੂੰ। ਹਾਂਜੀ ਨਹੀਂ ਪੁੱਛਣ ਵਾਲੇ ਤੇ ਇਦਾਂ ਹੀ ਆ। ਇੱਕ ਪਾਸੇ ਤਾਂ ਕੁਝ ਪੱਤਰਕਾਰ ਉਹ ਆ ਜਿਹੜੇ ਕਿ ਐਂਟਰੀ ਐਨ ਫ੍ਰੀ ਕਰ ਰਹੇ ਆ ਸਾਰਾ ਕੁਝ, ਯਾਨੀ ਉੱਥੇ ਜਾਣਾ ਜਿਹੜਾ ਬਿਲਕੁਲ ਕੋਈ ਰੋਕ ਟੋਕ ਨਹੀਂ, ਸਨਮਾਨ ਵੀ ਮਿਲ ਰਿਹਾ। ਕੁਝ ਕੁ ਚੈਨਲ ਇਦਾਂ ਦੇ ਵੀ ਆ ਉਹ ਜਦੋਂ ਹੀ ਦੇਖਦੇ ਆ ਨਿਆਣੇ, ਇੱਕ ਤਾਂ ਉਹ ਦੇਖੋ ਕਹਿੰਦੇ ਹੁੰਦੇ ਆ ਵੀ ਨੌਜਵਾਨਾਂ ਨਾਲ ਪੰਗਾ ਨਾ ਕਰੀ ਲਓ। ਨੌਜਵਾਨਾਂ ਨੇ ਸਰਕਾਰ ਨੇ ਪੰਗਾ ਲਿਆ, ਨੇਪਾਲ ਚ ਅਗਲਿਆਂ ਨੇ ਸਰਕਾਰ ਬਦਲਤੀ, ਬੰਗਲਾਦੇਸ਼ ਚ ਪੰਗਾ ਲਿਆ ਨੌਜਵਾਨਾਂ ਦੇ ਨਾਲ, ਉਹ ਬਦਲ ਦਿੱਤੀ, ਸ਼੍ਰੀਲੰਕਾ ਚ ਪੰਗਾ ਲਿਆ ਉਹਨਾਂ ਨੇ ਉਹ ਨਹੀਂ ਬਦਲ ਦਿੱਤੀ। ਇਹ ਆਪਣੇ ਆਲੇ ਦੁਆਲੇ ਹੋਇਆ। ਇਹੀ ਸਮਝਾਉਂਦਾ ਹਾਈ ਕਮਾਂਡ ਨੂੰ ਮਰ ਗਿਆ ਮੈਂ, ਇਹੀ ਸਮਝਾਉਂਦਾ ਨਾ ਪੰਗਾ ਲਾਓ। ਤੇ ਇਹ ਜਿਹੜੇ ਨੌਜਵਾਨ ਆ ਦੇਖੋ ਹੁਣ ਆ ਜਜ਼ਬਾ ਦੇਖੋ, ਇੱਕ ਅੰਗਹੀਣ ਤੁਸੀਂ ਉਹ ਵੀ ਦੇਖਿਆ ਹੋਣਾ, ਚਲੋ ਹੈ ਤਾਂ ਉਹਨੇ ਪੱਤੀ ਜਨ ਕੇ ਸ਼ਬਦ ਵਰਤੇ, ਪਰ ਤੁਸੀਂ ਜਜ਼ਬਾ ਦੇਖੋ। ਇੱਕ ਉਹ ਵਿਚਾਰਾ ਤੁਰ ਨਹੀਂ ਸਕਦਾ, ਵੀਲ ਉਹ ਟਰਾਈ ਚੇਅਰ ਦੇ ਉਹ ਉੱਤੇ ਆ, ਟਰਾਈਸਾਈਕਲ ਦੇ, ਉਹਦੇ ਉੱਤੇ ਆ ਕੇ ਉਹਨੂੰ ਪੁੱਛਦੇ ਆ ਵੀ ਤੂੰ ਨਹੀਂ ਆਇਆ, ਠੀਕ ਆ। ਉਹ ਜਾਣੀ ਸਿੱਧਾ ਜਾਣੀ ਜਿੰਨਾ ਜੋਸ਼ ਉਹਦੇ ਵਿੱਚ ਲੱਗਦਾ, ਜਦੋਂ ਉਧਰੋਂ ਲਾਠੀਆਂ ਭਰਾਉਣ ਲੱਗੇ ਉਹ ਕਹੀ ਜਾਂਦੇ ਸਾਡੇ ਗੋਲੀ ਮਾਰ ਦੋ। ਫੇਰ ਦੇਖੋ ਵੀ ਉਧਰੋਂ ਜਿਹੜੇ ਆਸੂ ਗਨ ਚਲਾਉਂਦੇ ਆ, ਗੈਸ ਚਲਾਉਂਦੇ ਆ ਤੇ ਪਾਣੀ ਦੀਆਂ ਬਸ਼ਾਰਾਂ ਪੈਂਦੀਆਂ ਤੇ ਮੋਰੇ ਮੁੰਡੇ ਭੰਗੜਾ ਲੱਗਿਓ ਆਪਾਂ, ਤੁਸੀਂ ਕੀ ਕਰ ਲਓਗੇ ਉਹਨਾਂ ਨੂੰ? ਹੁਣ ਤਾਂ ਉੱਥੇ ਗੱਲ ਤਾਂ ਇਹੀ ਸਿੱਧੀ ਹੋ ਜਾਣੀ। ਦੇਖੋ ਜੀ ਨੱਡਾ ਸਾਹਿਬ ਜਿਹੜੇ ਕਿ ਬੀਜੇਪੀ ਦੇ ਆ, ਉਹ ਕਹਿ ਰਹੇ ਆ ਪਾਰਲੀਮੈਂਟ 'ਚ ਅਸੀਂ ਗੱਲ ਕਰਾਂਗੇ। ਪਹਿਲਾਂ ਨਹੀਂ ਗਿਆ, ਹੁਣ ਕਹਿੰਦੇ ਤੁਸੀਂ ਗੱਲ ਕਰੋ, ਜਿੰਨਾ ਟਾਈਮ ਚਾਹੀਦਾ ਟਾਈਮ ਦੇਵਾਂਗੇ ਤੁਹਾਨੂੰ। ਆਇਆ ਨੱਡੇ ਤੇ ਯਕੀਨ ਨਾ ਕਰੀ, ਯਕੀਨ ਕਿਸੇ ਤੇ ਵੀ ਨਹੀਂ ਕਰਦੇ। ਇਹ ਟਾਈਮ ਪਾਸ ਕਰਦਾ ਸੀ ਉਦੋਂ। ਇਹ ਗਲਤੀ ਸੀ ਕਾਕਰੋਚ ਵਾਲਿਆਂ ਦੀ ਕਿ ਉਧਰ ਡਾਂਗਾਂ ਦੀ ਤਿਆਰੀ ਹੋਣ ਡਈ ਸੀ ਕਿਉਂਕਿ ਵੱਢ ਰਹੀਆਂ ਸੀਗੀਆਂ, ਤੇ ਇਹ ਜਾ ਕੇ ਉੱਥੇ ਉਹਨਾਂ ਇਹ ਆਸ ਨਾ ਗਏ ਕਿ ਸ਼ਾਇਦ ਕੁਝ ਕਰ ਦੂਗਾ। ਉਹ ਤਾਂ ਨਹੀਂ ਫੋਟੋ ਪਾ ਕੇ ਉੱਥੇ ਗੋਦੀ ਮੀਟਾ ਚਲਾਤੀ ਨਾ। ਇਹਨਾਂ ਕੋ ਨਾ ਜਾਇਓ, ਉੱਥੋਂ ਨਿਆਂ ਨਹੀਂ ਮਿਲਣਾ। ਪਹਿਲੀ ਗੱਲ ਤਾਂ ਇਦਾਂ ਆ, ਇਹਨਾਂ ਨੂੰ ਚਾਹੀਦਾ ਕਿ ਉਹਨਾਂ ਮੰਗ ਮੰਗਣੀ ਪੈਣੀ ਆ। ਪਹਿਲਾਂ ਤਾਂ ਮੰਗਦੇ ਸੀ ਉਹ ਆਪਣਾ ਪ੍ਰਧਾਨ ਦਾ ਅਸਤੀਫਾ ਮੰਗਦੇ ਸੀ, ਸਿੱਖਿਆ ਮੰਤਰੀ। ਹੁਣ ਮੋਦੀ ਦਾ ਵੀ ਮੰਗਣ ਲੱਗ ਪਏ ਆ, ਸਿੱਖਿਆ ਮੰਤਰੀ ਦਾ ਹੀ ਮੋਦੀ ਦਾ ਮੰਗਣ ਲੱਗ ਪਏ ਆ। ਅਗਰ ਜੇ ਮੌਕੇ ਸਰ ਟਾਈਮ ਸਰ ਗੱਲ ਨਾ ਸਮਝਾਈਏ ਨਾ, ਸਰਕਾਰ ਨੂੰ ਵੀ ਖਤਰਾ ਪੈਦਾ ਹੋ ਸਕਦਾ। ਕਿਉਂ ਜਿਹੜੀ ਯੰਗ ਪੀੜ੍ਹੀ ਆ ਨਾ, ਸਟੂਡੈਂਟ 50 50% ਜਿਹੜੀ ਆਪਣੀ ਇੰਡੀਆ ਦੀ ਆਬਾਦੀ ਸਟੂਡੈਂਟ ਆ ਇਸ ਵੇਲੇ, ਯੰਗ 30 ਤੋਂ ਥੱਲੇ ਆ ਸਾਰੇ। ਮੈਂ ਤੁਹਾਨੂੰ ਇੱਕ ਵਿਚਲੀ ਹੋਰ ਗੱਲ ਦੱਸਦਾ, ਮੈਨੂੰ ਹਮਦਰਦੀ ਆ ਕਿਉਂਕਿ ਹੋ ਸਕਦਾ ਸੀਗਾ ਸਾਡੇ ਆਪਣੇ ਘਰ ਦੇ ਨਿਆਣੇ ਉੱਥੇ ਹੁੰਦੇ ਬਈ, ਉਹ ਵੀ ਤਾਂ ਆਪਣੇ ਨਿਆਣੇ ਆ। ਜੇ ਹਿਸਾਬ ਨਾਲ ਇਹਨੇ ਅਤਿਆਚਾਰ ਕੀਤਾ, ਸੰਵਿਧਾਨ ਦੇ ਬਿਲਕੁਲ ਉਲਟੇ ਆ। ਦੇਖੋ ਪ੍ਰਧਾਨ ਦਾ ਜਿਹੜਾ ਸਿੱਖਿਆ ਮੰਤਰੀ ਸੀ ਉਹਦਾ ਅਸਤੀਫਾ ਮੰਗਦੇ ਸੀ, ਉਹਦਾ ਅਸਤੀਫਾ ਇੰਨੀ ਹੁਣ ਅਹਿਮੀਅਤ ਨਹੀਂ ਰੱਖਦਾ, ਉਹਦਾ ਪਿਆਦਾ ਛੋਟਾ ਜਿਹਾ ਆ। ਤੁਸੀਂ ਹਜੇ ਮੋਦੀ ਨੂੰ ਨਾ ਖਿੱਚੋ, ਹਜੇ ਤੁਹਾਨੂੰ ਅਸਤੀਫਾ ਪਤਾ ਕਿਹਦਾ ਲੈਣਾ ਚਾਹੀਦਾ? ਗ੍ਰਹਿ ਮੰਤਰੀ ਦਾ ਅਸਤੀਫਾ ਲਓ। ਵੀ ਤੂੰ ਨਿਆਣਿਆਂ ਨੂੰ ਕੁੱਟਿਆ ਕਿੱਦਾਂ, ਕਿਹੜੇ ਅਧਿਕਾਰ ਨਾਲ? ਆ ਜਿਹੜੇ ਗੁੰਡੇ ਮਿੰਟ 'ਚ ਬਣ ਕੇ ਆਏ ਸੀ ਕੌਣ ਸੀਗੇ? ਵੀਡੀਓ ਬਣੀਆਂ ਆ, ਤਸਦੀਕ ਕਰਾਓ। ਹਾਈ ਕੋਰਟ ਦੇ ਵਿੱਚ ਜਾਣ ਦੀ ਲੋੜ ਨਹੀਂ ਨਾਲੇ ਹੈਗੀ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ। ਉਹ ਤਾਂ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਵਾਲਿਆਂ ਨੇ ਤਾਂ ਪਹਿਲੇ ਉਹਨਾਂ ਦੇ ਪਿਆਦੇ ਉਹਨੇ ਕਹਿ ਦਿੱਤਾ ਕਿ ਸਾਡੇ ਕੋਲ ਨਹੀਂ ਵੀਡੀਓ ਦੇਖਣ ਦਾ ਟਾਈਮ। ਤੁਸੀਂ ਵੀਡੀਓ ਜਾ ਕੇ ਦਿਖਾਉਣੀਆਂ ਆ, ਫੋਟੋਆਂ। ਤੁਸੀਂ ਉਹਨਾਂ ਨੂੰ ਵੇਟ ਕਰਵਾਓ, ਧਰਨੇ ਤੇ ਡਟੇ ਰਹੋ। ਇਹਨਾਂ ਨੂੰ ਕਹੇ ਵੀ ਜੰਤਰ ਮੰਤਰ ਤੇ ਚੀਫ ਜਸਟਿਸ ਕੋਈ ਚੰਗਾ ਆ ਕੇ ਕਚਹਿਰੀ ਲਾਊਗਾ, ਇੱਥੇ ਹੀ ਫੈਸਲੇ ਹੋਣਗੇ। 10 ਮਾਰਟਰ ਹੋ ਨਹੀਂ ਸਕਦੇ ਫੈਸਲੇ ਇਦਾਂ ਆ। ਦੇਖੋ ਇੱਕ ਕੁਛ ਕੇ ਤਾਂ ਸਾਡੀਆਂ ਇੰਸਟੀਚਿਊਟ ਬਚੇ ਆ ਜਿਨ੍ਹਾਂ ਤੇ ਬਲੀਵ ਆ ਅੱਜ ਵੀ, ਉਹਨਾਂ 'ਚ ਇੱਕ ਸੁਪਰੀਮ ਕੋਰਟ ਸੀ। ਸੁਪਰੀਮ ਕੋਰਟ ਸਾਨੂੰ ਸਾਰੇ ਪਾਸੇ ਜਦੋਂ ਨਿਆਂ ਨਹੀਂ ਸੀ ਮਿਲਦਾ, ਸਾਨੂੰ ਲੱਗਦਾ ਕੋਈ ਹੈਗਾ। ਇਹਦੇ ਤੋਂ ਹੀ ਇਹ ਕੰਮ ਸ਼ੁਰੂ ਹੋਇਆ। ਜਿਹੜਾ ਚੀਫ ਜਸਟਿਸ ਆ, ਇਹ ਕਹਿ ਲਓ ਜੇ ਸ਼ਰਾਰਤ ਕੀਤੀ ਆ ਇਹਨੇ ਕੀਤੀ, ਜਦੋਂ ਇਹਨੇ ਕਿਹਾ ਕਾਕਰੋਚ ਇਸੇ ਆ ਸੂਰਿਆਕਾਂਤ ਨੇ, ਕਾਹਦੇ ਲਈ? ਵੀ ਜਦੋਂ ਇਹ ਰਿਟਾਇਰ ਹੋਊਗਾ ਬਾਅਦ ਦੇ ਵਿੱਚ ਇਹਨੂੰ ਰਾਜ ਸਭਾ ਦੀ ਅੱਗੇ ਇੱਕ ਲੈ ਗਿਆ ਪਹਿਲੇ ਸੀਟ ਬਣ ਜਾਓ, ਵੀ ਬਾਅਦ ਵਿੱਚ ਇਹਨਾਂ ਦਾ ਕਾਰਨ ਉਹਦਾ ਤਾਂ ਹੈ ਕਿ ਇਹ ਵੀ ਹਨਾ ਬਹੁਤ ਦੂਜਾ ਹੋ ਗਿਆ, ਲਾਲਚ ਦੇ ਦਿੱਤੇ। ਲਾਲਚ ਇੰਨੇ ਹੋ ਗਏ ਜਿੰਨੇ ਇਹ ਸਰਕਾਰੀ ਅਫਸਰ ਉੱਪਰ ਬਣਦੇ ਆ। ਇਹਨਾਂ ਨੂੰ ਫਿਰ ਡਰ ਲੱਗਦਾ, ਜਿੱਦਾਂ ਹੁਣ ਰਿਟਾਇਰਮੈਂਟ ਨੇੜੇ ਆਈ ਜਾਂਦੀ ਆ, 60 ਸਾਲ ਤੱਕ ਜਾਂਦੇ ਆ, ਉੱਥੇ ਜਾ ਕੇ ਫਿਰ ਇਹ ਸੋਚਦੇ ਆ ਵੀ ਅੱਜ ਸਾਨੂੰ ਸਲਾਮ ਵੱਜਦੇ ਆ, ਆ 2 ਸਾਲਾਂ ਨੂੰ ਸਾਨੂੰ ਕਿਸੇ ਨੇ ਪੁੱਛਣਾ ਨਹੀਂ, ਆ ਚਪੜਾਸੀ ਨਹੀਂ ਪੁੱਛਣਾ। ਇਹ ਨਹੀਂ ਕਿਹੜਾ ਕਿਸੇ ਨੇ ਬਣਾ ਕੇ ਰੱਖੀ ਹੁੰਦੀ ਆ, ਉਹ ਪੁੱਛਦੇ ਹੀ ਨਹੀਂ, ਹੁੰਦਾ ਹੀ ਆ ਪਿਛਲੇ ਸਾਰਿਆਂ ਦੇ ਨਾਲ। ਫਿਰ ਇਹ ਕੀ ਕਰਦੇ ਆ, ਫਿਰ ਇਹ ਆਟੀ ਗਾਟੀ ਲਾਉਂਦੇ ਵੀ ਅੱਗੇ ਵੱਧ ਜਾਣ। ਆ ਇੱਥੇ ਪੰਜਾਬ 'ਚ ਵੀ ਇੱਦਾਂ ਹੀ ਹੁੰਦਾ। ਇਹਨਾਂ ਨੂੰ ਫਿਰ ਬਾਅਦ ਦੇ ਵਿੱਚ ਕੋਈ ਸਾਬਕਾ ਜੱਜ ਹੋਇਆ, ਕੋਈ ਚੀਫ ਸੈਕਟਰੀ ਹੋਇਆ, ਇਹਨਾਂ ਨੂੰ ਕਿਸੇ ਦਾ ਕੋਈ ਚੇਅਰਮੈਨ ਜਿਹਾ ਬਣਾ ਕੇ ਕਾਗਜ਼ਾਂ ਦੇ ਵਿੱਚ ਹੀ ਉਹ ਜਿਨ੍ਹਾਂ ਦੇ ਜਿੰਨੀ ਸਰਕਾਰ ਆ ਵੀ ਤੇਰੇ ਨਾਲ ਇੰਨਾ ਕੁਛ ਕੀਤਾ ਆ, ਵਿੱਚ ਲੂਪ ਹੋਲ ਤੇਰੇ ਕੀਤੇ ਉਹ ਸਾਨੂੰ ਆਦੇ, ਉਹਨਾਂ ਨੂੰ ਵੀ ਫਿਰ ਥੋੜ੍ਹਾ ਜਿਹਾ ਹੋ ਜਾਂਦਾ ਵੀ ਚੱਲ ਠੀਕ ਆ ਤੈਨੂੰ ਬਾਅਦ ਵਿੱਚ ਸੈਟਲ ਕਰ ਦੇਣੇ। ਕਰਪਸ਼ਨ ਜਿਹੜੀ ਆਪਾਂ ਗੱਲ ਕਰਦੇ ਆ ਅਸਤੀਫਿਆਂ ਨਾਲ ਨਹੀਂ ਹੋਣੀ, ਗੱਲ ਇਹ ਆ ਵੀ ਸਿਸਟਮ ਹੀ ਸਾਰਾ ਗਰਕ ਹੋ ਜਾਂਦਾ। ਕੀ ਗੱਲ ਹੋਗੇ ਆ, ਕੀ ਗੱਲ ਕਾਂਗਰਸ ਵੇਲੇ ਹੁੰਦੀਆਂ ਨਹੀਂ ਸੀ? ਇਹ ਕਾਂਗਰਸ ਵੇਲੇ ਵੀ ਹੁੰਦੇ ਸੀ। ਆ ਜਿੰਨੇ ਪੰਜਾਬ ਦੇ ਐਮਐਲਏ ਸਰਪੰਚ ਨੂੰ ਪੁੱਛ ਲਓ, ਇਹ ਪੋਲਿਟਿਕਸ ਵੀ ਮਿਲਦੀ ਆ। ਜਿੰਨੇ ਐਮਐਲਏ ਐਮਪੀ ਆ, ਇਹਨਾਂ ਦੇ ਨਿਆਣੇ ਕਾਹਦੇ ਡਾਕਟਰ ਆ?
ਇਹਨਾਂ ਦੇ ਨਿਆਣੇ ਕਾਹਤੇ ਆਈਐਸ ਆਈਪੀਐਸ ਆ? ਇਹ ਸਾਰੇ ਕੱਲੇ ਦਾ ਜਿਹੜਾ ਰਿਕਾਰਡ ਕੱਢ ਕੇ ਦੇਖ ਲਓ, 2 ਖੱਤੇ ਹੁੰਦੇ ਆ। ਪਰ ਲੀਕ ਇਹਨਾਂ ਨੇ ਵਰਤਣਾ ਆ ਹੈਨਾ, ਬਈ ਇਹਨਾਂ ਨੇ ਲੀਕ ਹੁੰਦਾ ਇਹਨਾਂ ਦੇ ਨਿਆਣੇ ਨੇ ਬਣਨਾ ਹੈਨਾ। ਹੁਣ ਤੁਸੀਂ ਦੇਖੋ ਤਾਂ ਇਹ ਸੋਚਣ ਵਾਲੀ ਗੱਲ ਹੈ, ਆਪਣੇ ਪਿੰਡੋਂ ਕੋਈ ਆਈਐਸ ਆਈਪੀਐਸ ਨਹੀਂ, ਜਿਹੜਾ ਐਮਐਲਏ ਐਮਪੀ ਇੱਕ ਵਾਰੀ ਬਣ ਗਿਆ ਉਹਦੇ ਹੋ ਜਾਂਦੇ ਸਾਰੇ। ਉਹਦੇ ਨਿਆਣੇ ਆ, ਉਹ ਜਾ ਕੇ ਕੋਈ ਨਾ ਕੋਈ ਉਹਨਾਂ ਦੀ ਰਿਸ਼ਤੇਦਾਰਾਂ ਦੇ ਵਿੱਚ ਵੀ ਸਾਰੀਆਂ ਰਿਸ਼ਤੇਦਾਰੀਆਂ ਹੀ ਆਈਐਸ ਆਈਪੀਐਸ ਆ। ਜੇ ਕੁਛ ਹੈ ਨਹੀਂ ਉਹ ਐਮਪੀ ਐਮਐਲਏ ਆ ਜਾਂ ਉਹਨਾਂ ਨਾਲ ਵਿਆਹਿਓ ਆ। ਬਿਲਕੁਲ। ਹੁਣ ਉਹ ਇੰਨੇ ਇੰਟੈਲੀਜੈਂਟ ਕਿੱਦਾਂ ਹੋ ਜਾਂਦੇ ਆ? ਉਹਨਾਂ ਨੂੰ ਪੇਪਰ ਲੀਕ ਇਹਨਾਂ ਨੇ ਤਾਂ ਹੁੰਦਾ, ਤਾਂ ਹੀ ਤਾਂ ਇਹ ਅਸਤੀਫਾ ਨਹੀਂ ਲੈਂਦੇ। ਮਾਸਟਰਾ ਗੱਲ ਤੂੰ ਬਹੁਤ ਚੋਟ ਵਾਲੀ ਕਰ ਗਿਆ। ਨਹੀਂ ਚੋਟ ਹੁਣ ਤੈਨੂੰ ਤਾਂ ਨਹੀਂ ਲੱਗੀ? ਤੂੰ ਨਹੀਂ ਮੈਨੂੰ ਨਹੀਂ ਲੱਗੀ, ਮੈਂ ਹੁਣ ਸਰਪੰਚਾਂ ਨੂੰ ਹੋਣ ਲੱਗਾ। ਅੱਛਾ ਠੀਕ ਆ ਸਰਪੰਚ ਬੈਠਾ ਉਦਾਂ ਤਾਂ 10,000 ਖਾਈ ਜਾਂਦਾ, ਮੈਨੂੰ ਪਤਾ। ਪੇਟੀਆਂ ਤੇਰੇ ਹਫ਼ਤੇ ਬਾਅਦ ਇੱਕ ਘਰ ਆ ਜਾਂਦੀ ਆ। ਲੈ ਉਹ ਤਾਂ ਫਿਆਣੀ ਆ, ਇਹਨੇ ਬਣਦੀ ਵੀ ਆ। ਉਹ ਤਾਂ ਕਹਿੰਦਾ ਆਉਣੀ ਤਾਂ ਕਿੰਨੀ ਸ਼ਾਨ ਨਾਲ ਬੋਲਦੇ ਆ। ਅਬੇ ਉਦਾਂ ਵੀ ਕਿਹੜਾ ਤੂੰ ਮੰਨਣਾ? ਉਹ ਪਹਿਲਾਂ ਹੀ ਸਰਪੰਚ ਦੇਖੋ, ਸਰਪੰਚ ਜਿਹੜਾ ਆ ਦੇਖੋ ਸਰਬਸੰਮਤੀ ਨਾਲ ਕਿਉਂ ਜਿੱਤਦਾ? ਇਹਨੂੰ ਪਤਾ ਬੰਦਿਆਂ ਦੀ ਨੱਕ ਦਾ। ਤੈਨੂੰ ਪਤਾ ਤੇਨਾਂ ਬਹਿਸਣ ਦੀ ਕੋਈ ਲੋੜ ਨਹੀਂ, ਉਹਨੇ ਪਹਿਲਾਂ ਹੀ ਕਹਿ ਦੇਣਾ ਹੱਥ ਜੋੜ ਦੇਣਾ ਵੀ ਮੂਰਖ ਨਾ ਬਹਿਸਣੇ ਕਾਤੇ ਇਹਦੀ ਤਾਂ ਖੱਟੀ ਖਾਈ ਜਾਂਦਾ, ਨਹੀਂ ਤਾਂ ਰੋਲ ਕੇ ਨਾ ਹੱਥ ਮੈਨੂੰ ਹੈ। ਇਹਦੀਆਂ ਫਰਦਾ ਨਾ ਮੈਂ ਜ਼ਬਤ ਕਰਵਾ ਦੇਵਾਂ। ਲੰਬੜਾ ਹਾਂ ਸਰਪੰਚ ਬੜਾ ਰੌਲਾ ਨਾ ਪਾ। ਮੈਨੂੰ ਔੜਦੀ ਖਬਰ ਦਾ ਪਤਾ ਲੱਗਾ ਵੀ ਉਹ ਲੰਬੜਾਂ ਨੂੰ ਵੀ ਦੇਣ ਲੱਗੇ ਆ ਮੂੰਹ ਕਾਲਾ ਕਾ। ਦੇਖ ਸਰਪੰਚ ਜਿਹੜਾ ਹੋਇਆ ਇੱਕ ਕੁੱਤਾ ਤੇ ਮੂੰਹ ਕਾਲਾ ਹੋਇਆ, ਉਹਨੂੰ ਹੋਰ ਕਿੰਨਾ ਕਾਲਾ ਕਰ ਹੈ। ਗੱਲ ਜਿਹੜੀ ਮੈਂ ਕਰਨ ਲੱਗਾ ਨਾ ਉਹਦਾ ਜਵਾਬ ਦੇਈ। ਉਹਦਾ ਹੀ ਜਵਾਬ ਆ, ਉਹਦਾ ਜਵਾਬ ਤੈਨੂੰ ਦਿੱਤਾ ਆ ਮੂੰਹ। ਇਹ ਜਿੰਨੇ ਸਾਡੇ ਇਹ ਵੱਡੇ ਲੀਡਰ ਆ ਸਾਡਾ ਜੈ ਸ਼ੰਕਰ, ਅਮਿਤ ਸ਼ਾਹ ਜਾਂ ਹੋਰ 2-3 ਬੀਬੀਆਂ ਆ, ਇਹਨਾਂ ਸਾਰਿਆਂ ਦੇ ਨਿਆਣੇ ਬਾਹਰ ਪੜ੍ਹਦੇ ਆ। ਬਿਲਕੁਲ। ਕੋਈ MBA ਕਰਦਾ, ਕੋਈ ਖੁਲਾਨਾ ਕਰਦਾ, ਕੋਈ ਡਾਕਟਰੀ ਕਰਦਾ, ਕੋਈ ਇੰਜੀਨੀਅਰਿੰਗ ਕਰਦਾ। ਨਿਆਣੇ ਤੇਰੇ ਵੀ ਵਿਆਹ ਆ ਤੇ ਨਿਆਣੇ ਡੀਜੇ ਵਾਲੇ ਦੇ ਵੀ ਵਿਆਹ ਹੀ ਆ। ਇਹ ਤੁਸੀਂ ਵੀ ਉਹਨਾਂ ਥਾਲੀਆਂ ਦੇ ਜੱਟੇ ਵੱਟੇ ਆ। ਮੈਂ ਤਾਂ ਦੱਸ ਦਿੰਦਾ। ਗੱਲ ਦੱਸ, ਤੇਰਾ ਨਿਆਣਾ ਹੈਗਾ ਬਾਹਰ ਭੇਜਣ ਵਾਲਾ? ਪੜ੍ਹਾਈ ਨਹੀਂ ਹੈ, ਪੜ੍ਹਾਈ ਨਹੀਂ ਜਿੱਦਾਂ ਆਪ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ। ਇਹ ਪਰ ਇਦਾਂ ਵੀ ਮੈਂ ਸਾਲੀ ਫੇਕ ਨਹੀਂ ਕਰਦਾ। ਠੀਕ ਆ। ਤੇ ਬਾਕੀ ਹੱਥ ਨਾ ਪਹੁੰਚੇ ਇੱਥੋਂ ਕੌੜੀ। ਆਹੋ ਮੈਂ ਇਹ ਪੈਸੇ ਖਾਂਦਾ ਸਰਪੰਚ, ਇਹ ਪੈਸੇ ਖਾਂਦਾ ਮੈਨੂੰ ਅੱਛਾ ਪਤਾ। ਹੋਰ ਗੱਲਾਂ ਹੁਣ ਉੱਥੇ ਦੇਖ, ਜਦੋਂ ਲਾਠੀ ਚਾਰਜ ਹੋਇਆ, ਹੁਣ ਜ਼ਿਆਦਾਤਰ ਤਾਂ ਹਿੰਦੂ ਨਿਆਣੇ ਆ, ਥੋੜੇ ਮੁਸਲਮਾਨ ਵੀ ਆ, ਈਸਾਈ ਵੀ ਹੋਣਗੇ, ਥੋੜੇ ਬਹੁਤ ਸਿੱਖ ਹੋਣਗੇ। ਉਹਨਾਂ ਮੰਦਿਰ ਦਾ ਦਰਵਾਜ਼ਾ ਖੜਕਾਇਆ ਜਾ ਕੇ, ਉਹਨਾਂ ਮੰਦਿਰ ਬੰਦ ਕਰ ਦਿੱਤਾ। ਗੁਰਦੁਆਰੇ ਗਏ, ਉਹਨਾਂ ਗੇਟ ਖੋਲ੍ਹ ਦਿੱਤੇ, ਲੰਗਰ ਵਰਤਾਉਣ ਲੱਗ ਪਏ, ਸੇਵਾ ਕਰਨ ਲੱਗ ਪਏ। ਹੁਣ ਮੈਂ ਦੇਖਦਾ YouTube ਤੇ ਜਿਹੜਾ ਕਿਹੜਾ ਵੀ ਉੱਠਦਾ ਸਿੱਖਾਂ ਦੀ, ਉਹ ਇੰਨੀ ਸਿਫਤ ਕਰ ਰਿਹਾ ਵੀ ਸਿੱਖਾਂ ਨਾਲ ਉਹਦਾ ਕੋਈ ਧਰਮ ਹੈ ਨਹੀਂ, ਸਿੰਘ ਇਜ਼ ਕਿੰਗ, ਬੜੇ ਨਾਅਰੇ ਲੱਗਦੇ ਆ। ਪਰ ਕੱਲ੍ਹ ਨੂੰ ਨਾ ਅਸੀਂ ਜਦੋਂ ਕੋਈ ਨਿੱਕਾ ਮੋਟਾ ਹੱਕ ਮੰਗਿਆ, ਅਸੀਂ ਫੇਰ ਅੱਤਵਾਦੀ ਬਣ ਜਾਣਾ। ਆਹੀ ਗੱਲ ਇਹਨੇ ਬੰਦਿਆਂ ਨੇ ਬਣਾਉਣਾ। ਇਹ ਹੁਣ ਇੱਕ ਤਾਂ ਇਹੀ ਗੱਲ ਸੋਚਣ ਵਾਲੀ ਵੀ ਆ, ਕਾਕਰੋਚ ਜਨਤਾ ਪਾਰਟੀ ਬਣੀ, ਇਹਦੇ ਜਿਹੜੇ ਲੀਡਰ ਉਦੋਂ ਕਿੱਥੇ ਸੀ? ਹੁਣੇ ਹੀ ਥੋੜੀ ਚੇਤਾ ਆਇਆ ਇਹਨਾਂ ਨੂੰ। ਜਦੋਂ ਆ ਕਿਸਾਨ ਅੰਦੋਲਨ ਚੱਲਿਆ, ਇਕੱਲੇ ਪੰਜਾਬ ਨੇ ਲੜਿਆ। ਪੰਜਾਬ ਤਾਂ ਹਰਿਆਣਾ UPC ਵਿੱਚ ਨਹੀਂ, ਚਲੋ ਆਪਾਂ ਗੱਲ ਜੀ ਕਰਦੇ, ਸਟਾਰਟਿੰਗ ਤਾਂ ਇੱਥੋਂ ਹੀ ਹੋਈ ਆ। ਠੀਕ ਆ, ਹਰਿਆਣਾ ਆਪਾਂ ਹਰਿਆਣੇ ਨੂੰ ਵਿੱਚੇ ਗਿਣਦੇ ਆ ਪੰਜਾਬ ਦੇ ਵਿੱਚ, ਤੇ ਯੂਪੀ ਦਾ ਵੀ ਪਾਰਟ ਉਹੀ ਆ ਜਿਹੜਾ ਪੰਜਾਬੀ ਬੈਲਟ ਰੱਖ ਲਓ ਜਾਂ ਉਹਨਾਂ ਤੋਂ ਪ੍ਰਭਾਵਿਤ ਆ, ਉਹੀ ਆ। ਬਾਕੀ ਜਿਹੜਾ ਅਸਲੀ ਜਿਹੜੀ ਪ੍ਰੋਬਲਮ ਕਿਸਾਨੀ ਦੀ ਸੀ, ਉਹ ਤਾਂ ਸਾਊਥ ਦੀ ਸਾਡੇ ਨਾਲ ਬਹੁਤ ਜ਼ਿਆਦਾ ਖਰਾਬ ਹੈ। ਪਹਿਲੀ ਉੱਥੇ ਸਾਡੇ ਦਾ ਘੱਟੋ ਘੱਟ ਰੋਟੀ ਪਾਣੀ ਤਾਂ ਤੈਅ ਚੱਲੀ ਜਾਂਦਾ, ਉਹਨਾਂ ਦਾ ਤਾਂ ਵਿਚਾਰੇ ਰੋਟੀਆਂ ਤੋਂ ਵੀ ਗਏ ਸੀ। ਉੜੀਸਾ ਦੇ ਕੀ ਖੇਤੀਬਾੜੀ ਦੇ ਹਾਲਾਤ ਆ, ਤਾਮਿਲਨਾਡੂ ਦੇ ਕੀ ਹਾਲਾਤ ਆ, ਬੰਬਈ ਦੇ ਕੀ ਹਾਲਾਤ ਆ, ਬਿਹਾਰ ਦਾ ਕੋਈ ਹਾਲ ਨਹੀਂ। ਇਹ ਤਾਂ MSP ਲੈਣੇ ਆ ਹਜੇ ਵੀ। ਹੁਣ ਉਹਦੇ ਵਿੱਚ ਕੀ ਆ, ਲੜਾਈ ਸਾਰੇ ਦੇਸ਼ ਦੀ ਲੜੀ ਉਹਦੇ। ਹੁਣ ਵੀ ਇਹੀ ਚਾਹੁੰਦੇ ਆ ਵੀ ਜਿੱਦਣ ਪੰਜਾਬ ਐਂਟਰ ਹੋ ਗਿਆ, ਹੁਣ ਤੁਸੀਂ ਇੱਥੋਂ ਹੀ ਲਾ ਲਓ ਅੰਦਾਜ਼ਾ ਵੀ ਜੇ ਇੱਥੇ ਸਾਰੇ ਪੰਜਾਬੀ ਹੁੰਦੇ, ਸ਼ਾਇਦ ਇੰਨੀ ਡਾਂਗ ਵੀ ਨਾ ਵੱਧਦੀ। ਇਹ ਵੀ ਹੋ ਜਾਣਾ ਸੀ। ਘੱਟੋ ਘੱਟ ਇੱਕ ਪ੍ਰਭਾਵ ਜ਼ਰੂਰ ਹੈਗਾ। ਕਾਰਨ ਇਹ ਆ ਵੀ ਅੱਜ ਵੀ ਸਾਡਾ ਇਹ ਜ਼ਰੂਰ ਹੈਗਾ ਵੀ ਅਸੀਂ ਹਰਾਮ ਦੀ ਨਹੀਂ ਖਾਂਦੇ। ਪੰਜਾਬੀਆਂ ਦਾ ਘੱਟੋ ਘੱਟ ਇਹ ਹੈਗਾ ਵੀ ਅਸੀਂ ਅੱਜ ਵੀ ਖੜਦੇ ਆ ਜਿੱਥੇ ਵੀ ਖੜਨਾ। ਨਹੀਂ ਹੁਣ ਵੀ ਥੋੜੇ ਜਿਹਾ ਤਾਂ ਖਾਂਦੇ ਆ, ਥੋੜੇ ਜਿਹਾ ਹੁਣ ਵੀ ਦੇਖ, ਜਿਹੜਾ ਬੰਦਾ ਮੂੰਹ ਨਾਲ ਕਹਿੰਦਾ ਮੈਂ ਖਾਣਾ, ਉਹ ਤਾਂ ਫਿਰ ਠੀਕ ਆ। ਆਇਆ ਹੁਣ ਦੇਖ, ਜਦੋਂ ਨਿਹੰਗ ਫੌਜ ਆਈ ਹਾਂਜੀ, ਤਾਂ ਸਾਰਿਆਂ ਦੇ ਚਿਹਰੇ ਖੜ ਗਿਆ ਵੀ ਨਿਹੰਗ ਆ ਗਿਆ। ਹੁਣ ਨਹੀਂ ਅਸੀਂ ਮੰਨਦੇ। ਉਹਨਾਂ ਨੇ ਪੁਲਿਸ ਦੇ ਕੋਲ ਦੀ ਲੰਘ ਹੈ, ਪੁਲਿਸ ਦੀ ਹਿੰਮਤ ਨਹੀਂ ਪਈ ਉਹਨੂੰ ਛੇੜਨ ਦੀ। ਬਿਲਕੁਲ ਆਹ ਫਰਕ ਆ। ਹਾਂ, ਇਸੇ ਲਈ ਤਾਂ ਘੱਟੋ ਘੱਟ ਦੇਖੋ ਹਥਿਆਰ ਵੀ ਜ਼ਰੂਰੀ ਆ। ਹੁਣ ਆ ਪੁਲਿਸ ਆ ਜਿੱਦਾਂ ਗੱਲ ਕਰਦੇ ਆ, ਹੁਣ ਇੱਕ ਤਾਂ ਹੁੰਦਾ ਵੀ ਚਲੋ ਕਿਸੇ ਦੇ ਨਾਲ ਆਪਣਾ ਕੋਈ ਉਹ ਨਿਆਣੇ ਆ, ਕੋਈ ਗਾਲਾਂ ਕੱਢਦੇ, ਚਲੋ ਠੀਕ ਆ ਜੀ, ਇਹ ਵੀ ਗਲਤ ਆ ਗੱਲ ਵੀ ਤੁਸੀਂ ਪੁਲਿਸ ਵਾਲੇ ਜਾਂਦੇ ਆ ਤੁਸੀਂ ਗਾਲਾਂ ਕੱਢਦੇ ਆ, ਉਹ ਵੀ ਆ। ਪਰ ਇੱਕ ਨਿਆਣਾ ਉੱਤੇ ਤੁਰਿਆ ਜਾਂਦਾ, ਉਹਦੇ ਵਿਚਾਰੇ ਦੇ ਤੁਸੀਂ ਉੱਤੇ ਹੀ ਮਾਰ ਦਿੰਦੇ ਆ, ਉਹ ਤਾਂ ਗਲਤ ਆ ਨਾ ਗੱਲ। ਇੱਕ ਕੁੜੀ ਇੰਟਰਵਿਊ ਦੇਖੀ ਮੈਂ, ਤੇ ਉਹ ਪੁਲਿਸ ਸਟੇਸ਼ਨ 'ਚ ਬੈਠੀ ਨਾ ਪਾਈ ਆ, ਕਹਿੰਦੀ ਮੈਂ ਤੇ ਇੱਕ ਦੋ ਨਾਲ ਹੋਰ ਸੀ, ਉਹਦੇ ਕੁੜੀ ਸਹੇਲੀ ਸੀ।
ਅਸੀਂ ਕਹਿੰਦੇ ਗਏ, ਉਹਦਾ ਖੜੇ ਹੀ ਕੁਝ ਕੀਤਾ ਵੀ ਨਾ, ਨਾਰਾ ਲਾਇਆ ਨਾ, ਅਸੀਂ ਕਿਸੇ ਨੂੰ ਬੁਲਾਇਆ ਨਾ, ਸਾਨੂੰ ਕੋਈ ਕਾਰਡ ਕੂਡ ਦਾ ਬੈਨਰ ਸੀ ਖੜਾ ਕਰਨ ਨੂੰ। ਅਸੀਂ ਗਏ ਹੀ ਕਹਿੰਦੇ ਅਜੇ, ਕਹਿੰਦਾ ਸਾਨੂੰ ਫੜ ਕੇ ਉਹਨਾਂ ਨੇ ਵੈਨ ਦੇ ਵਿੱਚ ਛੱਡ ਲਿਆ। ਬਥੇਰਾ ਪੁੱਛਿਆ ਵੀ ਕਾਹਨੂੰ ਸੁੱਟਣ ਲੱਗੇ ਆ, ਕਾਹਨੂੰ ਦੱਸਿਆ ਹੀ ਨਹੀਂ। ਕਹਿੰਦੇ ਵੈਨ ਪਾ ਕੇ ਸਾਨੂੰ ਤੇ ਪੁਲਿਸ ਸਟੇਸ਼ਨ ਹੁਣ ਪੁਲਿਸ ਦੀ ਵੀ ਇਹ ਆ, ਉਹ ਵੀ ਇੱਕ ਵਾਇਰਲ ਹੋਈ ਆ ਵੀ ਜਿਹੜਾ ਪਿੱਛੇ ਡੰਡਾ ਹਟਿਆ, ਮਾਰਦਾ। ਹਾਂ ਵੀ ਜਿਹੜਾ ਪਿੱਛੇ ਹਟਿਆ ਪੁਲਿਸ ਵਾਲਾ ਸਮਾਨ ਦੇ ਰਿਹਾ ਆਪਣੇ ਸਿਪਾਹੀਆਂ ਨੂੰ ਵੀ ਜਿਹੜਾ ਪਿੱਛੇ ਹਟਿਆ ਫਿਰ ਦੇਖ ਲਿਓ ਨੌਕਰੀ ਕਿੱਦਾਂ ਕਰਨੀ। ਹੁਣ ਉਹ ਵੀ ਫਸੇ ਹੋਆ, ਉਹ ਕਿੱਧਰ ਜਾਣ? ਉੱਪਰੋਂ ਇੰਸਟਰਕਸ਼ਨ ਆਈਆਂ ਵੀ ਇਹ ਇੰਨੇ ਚਿਰ ਦੇ ਵਿੱਚ ਕਲੀਅਰ ਹੋਣਾ ਚਾਹੀਦਾ, ਉੱਪਰੋਂ ਦਬ ਕੇ ਪਈ ਜਾਂਦੇ ਅਫਸਰਾਂ ਦੇ ਜਿਹੜੇ ਏਸੀ ਰੂਮਾਂ 'ਚ ਬੈਠੇ ਆ ਉੱਪਰੋਂ। ਅਸਲ ਦੇ ਵਿੱਚ ਹੁਣ ਮੋਰੇ ਬਦਨਾਮ ਤਾਂ ਉਹ ਹੋ ਗਏ ਜਿਹੜੇ ਥੱਲੇ ਸਾਡੇ ਵਰਗੇ ਜੌਬਾਂ ਕਰਦੇ ਆ ਵਿਚਾਰੇ, 30 35 ਹਜ਼ਾਰ ਨੂੰ, 40 ਹਜ਼ਾਰ ਨੂੰ, 50 ਹਜ਼ਾਰ ਨੂੰ। ਪੁਲਿਸ ਵਾਲੀ ਮੁੰਨੀ ਬਦਨਾਮ ਹੋ ਗਈ। ਅੱਛਾ, ਹੋਰ ਨਹੀਂ ਦੇਖਿਆ ਇੱਕ ਪੁਲਿਸ ਵਾਲਾ ਬੁੜੀ ਦੇ ਪਿੱਛੋਂ ਡੰਡਾ ਇਦਾਂ ਕਰ, ਹਾਂ ਮੀਨਾ ਉਹ ਕਿੰਨੀ ਬੈਡ ਹਰਕਤ ਹੈ ਫੇਰ। ਹੈ ਕਿ ਨਹੀਂ? ਤੇ ਗੱਲ ਤਾਂ ਇਹੀ ਆ ਵੀ ਪਰ ਫੇਰ ਉੱਥੇ ਤਾਂ ਇਹ ਗੱਲ ਆਦੀ ਆ, ਇਹ ਬੰਦੇ ਕੋਈ ਬਾਹਰੋਂ ਥੋੜੀ ਆਏ ਆ, ਇਹ ਸਾਡੇ ਸਮਾਜ ਦਾ ਹਿੱਸਾ ਆ, ਇਹਨਾਂ ਦੇ ਨਿਆਣੇ ਆ ਇਹ। ਕੱਲ ਨੂੰ ਜੇ ਪੇਪਰ, ਇਹਦਾ ਮਤਲਬ ਇਹ ਆ ਵੀ ਇਹ ਜਿਹੜੇ ਪੁਲਿਸ ਵਾਲੇ ਜਿਹੜੇ ਅੱਜ ਆਹ ਕਰਦੇ, ਇਹਨਾਂ ਦਾ ਇਹ ਚਾਹੁੰਦੇ ਆ ਵੀ ਲੀਕ ਹੋਣਾ ਪੇਪਰ। ਹੁਣ ਇੱਕ ਨਿਆਣਾ ਆ ਇੰਨੀ ਮਿਹਨਤ ਕਰਕੇ ਉੱਥੇ ਤੱਕ ਪਹੁੰਚਦਾ, ਇੱਕ ਨਿਆਣੇ ਨੂੰ ਆਉਂਦਾ ਹੀ ਕੁਛ ਨਹੀਂ, ਉਹਨੂੰ ਪੇਪਰ ਦਿੱਤਾ ਦੇ ਦਿੱਤਾ ਜਾਂਦਾ, ਕੀ ਤੁਸੀਂ ਉਹਨਾਂ ਕੰਪੀਟੀਸ਼ਨ ਕਰ ਲਓਗੇ? ਔਖਾ ਡਰ ਤਾਂ ਹੁੰਦਾ ਨਾ ਉੱਥੇ। ਤਾਇਆ ਗੱਲ ਪਏ ਦੀ ਨਹੀਂ, ਗੱਲ ਹੁਣ ਸਹੇ ਦੀ ਆ। ਅੱਛਾ, ਦੋ ਨੁਕਤੇ ਆ। ਅੱਛਾ, ਜੇ ਹੁਣ ਸੰਘਰਸ਼ ਉੱਠੇ ਹੀ ਆ ਨਾ, ਇਹ ਕਿਤੇ ਨਾ ਤਾਣੀ ਉੱਥੇ ਤੱਕ ਲੈ ਜਾਣ, ਇਹ ਸਾਰਾ ਕੂੜਾ ਸਾਫ਼ ਹੋ ਜਾਣਾ ਸਣੇ ਸਰਪੰਚ। ਲੈ ਇਹਦੀ ਗੱਲ ਮੁੜ ਕੇ ਸਰਪੰਚ ਦੇ ਆ ਜਾਂਦੀ। ਹਾਂ, ਮੈਂ ਦੱਸ ਦਿੰਦਾ ਕਿਉਂਕਿ ਪੈਸੇ ਖਾਂਦਾ ਇਹ। ਹਾਂ ਯਾਰ ਤੂੰ ਵੀ ਆਪ, ਤੇਰੀ ਜ਼ਬਾਨੀ ਵੀ 10,000 ਲੈਂਦਾ, ਠੀਕ ਹੈ, ਜਿਹੜੇ ਕਰੋੜਾਂ ਲੈਂਦੇ ਤੂੰ ਉਹਨਾਂ ਦੀ ਗੱਲ ਕਰ। ਉਹ ਮੈਂ ਤਾਂ ਥੋੜੇ ਲੈਣਾ ਇਹਦੇ ਨਾਲੋਂ। ਗੱਲ ਤਾਂ ਮੈਨੂੰ ਕਰੋੜਾਂ ਵਾਲਿਆਂ ਦਾ ਮਸਲਾ ਨਹੀਂ ਹੈਗਾ। ਗੱਲ ਮੈਂ ਤੁਹਾਨੂੰ ਇੱਕ ਹੋਰ ਰਾਜ ਦੀ ਦੱਸਾਂ, ਇਹਨਾਂ ਨੌਜਵਾਨਾਂ ਨੂੰ ਸਮਝਾਓ, ਇਹ ਪਿਆਦਿਆਂ ਦੇ ਅਸਤੀਫੇ ਨਾ ਲਓ, ਵਿੱਤ ਮੰਤਰੀ ਦਾ ਅਸਤੀਫਾ, ਗ੍ਰਹਿ ਮੰਤਰੀ ਦਾ ਅਸਤੀਫਾ ਲਾਓ, ਗੱਡ ਕੇ ਲਾਓ, ਇਹਨੂੰ ਘੜੀਸੋ, ਇਹਨੂੰ ਜਨਤਕ ਕੋਰਟ ਦੇ ਵਿੱਚ ਬਣਾ ਕੇ ਵੀ ਤੇਰਾ ਫੈਸਲਾ ਇੱਥੇ ਹੋਊਗਾ, ਇੱਥੇ ਆ। ਦੂਸਰਾ, ਜਦੋਂ ਵੀ ਤੁਸੀਂ ਕਿਸੇ ਧਰਨੇ ਤੇ ਜਾਣਾ ਜਾਂ ਮੰਗ ਰੱਖਣੀ ਆ, ਇੱਕ ਮੰਗ ਜ਼ਰੂਰ ਕਰਨੀ ਹੈ, ਮੈਂ ਤੁਹਾਨੂੰ ਦੱਸ ਦਿੰਨਾ, ਇਹ ਗੁੱਜੀ ਰਾਮ ਜਿਹਾ ਹੈ, ਇਹਨੂੰ ਫੜ ਲਿਓ। ਇਹ ਲੰਬੜ ਨੇ ਬਾਰ-ਬਾਰ ਨਹੀਂ ਦੱਸਣੀ ਕਿ ਨੋ EVM, ਜਿਹੜੀਆਂ ਵੀ ਚੋਣਾਂ ਹੋਣੀਆਂ ਚਾਹੇ ਪੰਚਾਇਤ ਦੀਆਂ ਆ, ਉਹ ਬੈਲਟ ਪੇਪਰ ਤੇ ਹੋਣਗੀਆਂ। ਮੋਦੀ ਐ ਜਾਊ, ਐਦਾਂ ਮੱਖਣ ਨੂੰ ਐ ਬਾਲ। ਪਰ ਗੱਲ ਦੱਸਾਂ ਮੈਂ, ਚਾਹੀਦੀਆਂ ਬਿੱਲ ਦੇ ਇੱਥੇ ਹੁਣ ਇੱਥੇ ਮੇਰੀ ਗੱਲ ਲਿਖ ਲਓ ਭਾਵਾਂ, ਮੋਲ ਇਲੈਕਸ਼ਨ ਦੇ ਵਿੱਚ ਮੋਦੀ ਨੇ ਨਹੀਂ ਆਉਣਾ, ਇਹ ਤੂੰ ਮੇਰੀ ਭਵਿੱਖਬਾਣੀ ਦੇਖਣਾ। ਮੈਂ ਅੱਗੇ ਵੀ ਕਹਿਣਾ, ਹੁਣ ਵੀ ਕਹਿਣਾ, ਮੋਲ ਇਲੈਕਸ਼ਨ ਵਿੱਚ ਮੋਦੀ ਪ੍ਰਾਈਮ ਮਿਨਿਸਟਰ ਨਹੀਂ ਹੋਊਗਾ, ਇਹ ਮੇਰੀ ਭਵਿੱਖਬਾਣੀ। ਨਾਲੇ ਤਾਂ ਗੱਲ ਤੂੰ ਵੀ ਇੱਕ ਪਤੇ ਦੀ ਕਰਨੀ ਆ, ਕਰਦਾ ਕਿਤੇ ਕਿਤੇ ਹੀ ਆ ਤੂੰ। ਕਿਹੜੀ? ਬਈ ਹੁਣ ਇਹ ਸਰਦਾਰਾਂ ਦੀ, ਸਿੰਘਾਂ ਦੀ, ਨਿਹੰਗਾਂ ਦੀ, ਆਪਣੀ ਪੰਜਾਬੀ ਜਿਹੜੀ ਕੌਮ ਹੈ ਉਹਦੀ ਝੰਡੀ ਕਰਦੇ ਆ ਵੀ ਬੜੇ ਚੰਗੇ ਆ ਜੀ, ਇਹਨਾਂ ਦੇ ਨਾਲ ਸਾਨੂੰ ਬਹੁਤ ਤਸੱਲੀ ਹੁੰਦੀ ਆ ਵੀ ਅਸੀਂ ਸੇਫ ਮਹਿਸੂਸ ਕਰਦੇ ਆ। ਇਹਦਾ ਨਤਾਰਾ ਨਾ ਤੁਹਾਨੂੰ ਹਫ਼ਤੇ ਦੇ ਵਿੱਚ ਹੀ ਪਤਾ ਲੱਗ ਜਾਣਾ ਵੀ ਇਹ ਨਾਲ ਖੜਦੇ ਆ ਕਿ ਨਹੀਂ ਖੜਦੇ। ਉਹ ਕਿੱਦਾਂ? ਆਪਣੇ SKM ਵਾਲੇ ਵੀ ਤਾਂ ਹੁਣ ਤੁਰੇ ਪਏ ਆ, ਜਿਹੜੇ US ਇੰਡੀਆ ਦੀ ਟ੍ਰੇਡ ਡੀਲ ਆ। ਆਹੋ ਅਗਲੇ ਕਹਿੰਦੇ ਆ ਵੀ ਤੁਹਾਨੂੰ ਦੱਸੋ ਅਸੀਂ ਤੁਸੀਂ ਕਰਨਾ ਕੀ ਆ, ਮੋਰੇ 22-23 ਤਰੀਕ ਨੂੰ ਕਹਿੰਦੇ ਸਾਈਨ ਹੋਣੇ ਵਾਲੇ ਆ। ਉੱਦਾਂ ਚੱਲ ਅਮਰੀਕਾ ਵਾਲਿਆਂ ਦਾ ਮੈਨੂੰ ਪਤਾ ਲੱਗਾ, ਉਹ ਇਹਨਾਂ ਨੇ ਥੋੜੇ ਉਹਨੂੰ ਠੰਡੇ ਵਾਸਤੇ ਚ ਭਾਰਤਾ ਜਾਣ ਕੇ ਕਰਦੇ ਆ ਸਾਈਨ, 1 ਅਕਤੂਬਰ ਤੱਕ ਖਿੱਚ ਕੇ ਲੈ ਕੇ ਜਾਣਗੇ ਹੁਣ ਜਾਣ ਕੇ। ਪਰ ਇਹ ਤੁਰ ਪਏ ਆ। ਜੇ ਹੁਣ ਇਹਨਾਂ ਦੇ ਸਮਰਥਨ ਦੇ ਵਿੱਚ ਇਹ ਆਪਣੇ ਪਾੜੇ ਨਹੀਂ ਆਉਂਦੇ ਹੈਗੇ, ਫੇਰ ਪਤਾ ਲੱਗਣਾ ਵੀ ਇਹ ਗੱਲ ਨਹੀਂ ਉਹ ਬਣੀ ਹੈਗੀ। ਦੇਖ, ਇਹ ਮੇਰਾ ਤਾਂ ਖਿਆਲ ਹੈ ਕਿ ਲੜਾਈ ਪਹਿਲੋਂ ਜਿੱਤੋ, ਦੂਜੀ ਲੜਾਈ ਫਿਰ ਆਰੰਭੋ। ਕਿਉਂ ਬਈ ਮਾਸਟਰਾ? ਜੇ ਉਹ ਡਟੇ ਰਹਿਣ ਨਾ, ਹੁਣ ਵਿਕਾ ਚੌਂ ਦੀ ਗੱਲ ਆ, 4 ਵਿਕਾ ਤੋਂ ਡਟੇ ਰਹਿਣ ਨਾ ਜਾਣ, ਕਿਉਂਕਿ ਹੁਣ ਆਪਣਾ ਸਿੱਖ ਸਮਾਜ ਨਾਲ ਰਲ ਗਿਆ, ਹੁਣ ਲੰਗਰ ਪਾਣੀ ਦੀ ਘਾਟ ਨਹੀਂ ਰਹਿਣੀ। ਪ੍ਰੋਬਲਮ ਤਾਂ ਇਹ ਪੈਂਦਾ, ਜੋ ਜਾਂਦੇ ਸੀ ਲੰਗਰ ਨਹੀਂ ਸੀ ਮਿਲਦਾ, ਸਾਡੇ ਚਲ ਜਾਂਦੇ ਸੀ। ਪਰ ਤਾਂ ਮੈਂ ਤੁਹਾਨੂੰ ਲੰਗਰ ਦਾ ਦੱਸ ਦਵਾਂ ਜਾਂਦੇ ਜਾਂਦੇ, ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਪੰਜਾਬ ਦੀ ਵੀ ਗੱਲ ਕਰਦੇ ਆ। ਸਾਡਾ ਤਾਂ ਹੱਥ ਜ਼ਿਆਦਾ ਪੰਜਾਬ 'ਚ, ਮੈਂ ਤਾਂ ਛੱਡਿਆ ਦਿੱਲੀਆਂ, ਬੰਬੇ ਦਿੱਲੀਆਂ ਮੈਂ ਛੱਡਿਆ ਦੀਆਂ, ਹਾਂ ਤਿਆਗਤੀਆਂ, ਰੰਡਾ ਹੋ ਕੇ ਆ ਗਿਆ ਉੱਥੋਂ। ਹਾਂ ਲੰਗਰ ਹਜੇ ਉੱਦਾਂ ਚਲੋ ਵੱਡਾ ਸਿੰਘਾਂ ਨੇ ਉੱਦਾਂ ਤੁਹਾਨੂੰ ਉਹ ਪ੍ਰੋਪਰ ਲੰਗਰ ਤਾਂ ਨਹੀਂ ਲਾਇਆ, ਪਰ ਉੱਦਾਂ ਮੈਂ ਆਪਣੇ ਜਿਹੜੇ ਦੇਸ਼ ਵਾਸੀ ਆ ਨਾ ਉਹਨਾਂ ਨੂੰ ਸ਼ਾਬਾਸ਼ ਦਿੰਦਾ। ਤੁਸੀਂ ਗੌਰ ਨਹੀਂ ਕੀਤਾ, ਮੈਂ ਤਾਂ ਦੇਖਿਆ ਨਾ ਉੱਥੇ ਆ ਜਿਹੜੇ ਆ ਫੂਡ ਨਹੀਂ ਸਪਲਾਈ ਕਰਦੇ, ਸਵਿਗੀ ਵਾਲੇ, ਜਮੈਂਟੋ ਵਾਲੇ ਜਾਂ ਫਲਾਣੇ ਧਮਕੜੇ ਵਾਲੇ, ਈਵਨ ਕਿ ਉੱਥੇ ਮੈਕਰ ਤੋਂ ਜਾਂ KFC QFC ਦੇ ਸਿੱਧੀਆਂ ਡਿਲੀਵਰੀਆਂ ਆ ਰਹੀਆਂ ਉੱਥੇ, ਪੂਰੇ ਦੇ ਪੂਰੇ ਬੰਡਲ। ਕਿੱਥੋਂ ਆ ਰਹੀ ਆ ਜੀ? ਹੈਦਰਾਬਾਦ ਤੋਂ ਬੁਕਿੰਗ ਹੋਈ ਆ। ਹਾਂ, ਕਿਹਨੂੰ ਖਿਲਾਉਣਾ ਹੈ ਜੀ? ਜੰਤਰ ਮੰਤਰ ਚੱਲ ਜਿਓ, ਜਿਹੜਾ ਵੀ ਸਟੂਡੈਂਟ ਮਿਲਿਆ ਉਹਨਾਂ ਨੂੰ ਜਾ ਕੇ ਸੌਂਪ ਦਿਓ।
ਯਾਰ ਗੱਲ ਤਾਂ ਉਦਾਂ ਸ਼ਾਬਾਸ਼ ਵਾਲੀ ਬਾਹਰੋਂ ਵੀ ਆ ਰਹੀਆਂ, ਇਹ ਵੀ ਤਾਂ ਲੰਗਰ ਹੀ ਆ। ਅਮਰੀਕਾ ਕੈਨੇਡਾ ਤੋਂ ਵੀ ਜਾ ਰਹੇ ਪੈਸੇ, ਉਹਨੂੰ ਕਹਿੰਦਾ ਡਿਲੀਵਰੀ ਉੱਥੇ ਭੇਜ ਦਿਓ। ਇਦਾਂ ਹੋ ਰਿਹਾ ਇਸ ਵੇਲੇ। ਬਿਲਕੁਲ ਸ਼ਾਬਾਸ਼ ਬਾਈ। ਤੇ ਇਹ ਚੀਜ਼ਾਂ ਨੇ ਵੀ ਉਦਾਂ ਆਪਣੇ ਨੌਜਵਾਨਾਂ ਨੂੰ ਬਚਾਇਆ। ਖੈਰ ਉੱਥੇ ਵਧੀਆ ਇਹਨਾਂ ਨੂੰ ਥੋੜੀ ਲੀਡਰਸ਼ਿਪ, ਕਿਉਂਕਿ ਬੱਚੇ ਹੁੰਦੇ ਸਾਰਿਆਂ ਦੇ ਸਾਂਝੇ। ਹਾਂ, ਜਦੋਂ ਉਹਨਾਂ ਨੂੰ ਪ੍ਰੋਬਲਮ ਪੈਂਦੀ ਆ ਤਾਂ ਸਾਰੇ ਨਾਲ ਇਕੱਠੇ ਹੋ ਜਾਂਦੇ ਆ। ਸਰਕਾਰ ਨੂੰ ਹੁਣ ਚਾਹੀਦਾ ਆ ਵੀ ਕੋਈ ਫੈਸਲਾ ਕਰ ਲਵੇ, ਨਹੀਂ ਤਾਂ ਕਈ ਵਾਰੀ ਇਦਾਂ ਹੁੰਦਾ ਟੂ ਲੇਟ ਹੋ ਜਾਂਦਾ ਹੁੰਦਾ। ਨਹੀਂ ਉਹਦਾ ਰਾਹੁਲ ਗਾਂਧੀ ਉਹਦਾ ਟੂ ਲੇਟ ਨਹੀਂ ਹੋਇਆ, ਇਹਨੂੰ ਵੀ ਉਹਦਾ ਚੱਕ ਕੇ ਬਾਹਰ ਕੱਢਿਆ ਹਨਾ। ਇਹ ਵੀ ਥੋੜਾ ਫਾਇਦਾ ਲੈ ਗਿਆ ਇਸ ਗੱਲ ਚੋਂ। ਦੇਖ ਉਹ ਤਾਂ ਪੋਲੀਟੀਸ਼ੀਅਨ ਆ, ਉਹਨੂੰ ਤਾਂ ਫਾਇਦਾ ਹੋ ਗਿਆ। ਜੇ ਨਾ ਚੱਕ ਜਾਂਦੇ ਫੇਰ ਬੇਇੱਜ਼ਤੀ ਸੀ ਉਹਦੀ। ਫੇਰ ਵੇਚਦੀ ਸੀ। ਉਹ ਕਹਿੰਦਾ ਵੀ ਜਦੋਂ ਮੈਨੂੰ ਚੱਕ ਕੇ ਲੈ ਜਾਂਦੇ ਸੀ ਨਾਲ, ਕਹਿੰਦਾ ਉਹ ਮੈਨੂੰ ਕਹੀ ਗਿਆ ਮੈਂ ਜੀ ਰਾਜਸਥਾਨ ਤੋਂ, ਉਦੋਂ ਮੈਨੂੰ ਧੱਕੇ ਨਾਲ ਮੈਨੂੰ ਚੱਕਣਾ ਪੈ ਰਿਹਾ ਤੁਹਾਨੂੰ ਵੀ ਗਾਹਾਂ ਤੋਂ ਇਹ ਸਰਕਾਰ ਉਲਟਾਓ। ਠੀਕ ਆ, ਕਹਿੰਦਾ ਉਹ ਮੇਰੇ ਨਾਲ ਕਰ ਗਿਆ। ਇੱਕ ਕਹਿੰਦਾ ਹਰਿਆਣੇ ਦਾ ਸੀ, ਉਹ ਕਹਿੰਦਾ ਅਸੀਂ ਬਹੁਤ ਤੰਗ ਆਏ ਸਰਕਾਰ ਤੋਂ, ਹੁਣ ਕੀ ਕਰੀਏ, ਉੱਪਰੋਂ ਹੁਕਮ ਆਏ ਆ ਤੈਨੂੰ ਚੱਕਣਾ ਪੈ ਰਿਹਾ। ਕਹਿੰਦਾ ਮੇਰੇ ਨਾਲ ਤਾਂ ਉਹਨੇ ਸਲਾਹ ਕਰ ਲਈ ਸੀ। ਹੁਣ ਕਿੰਨੀ ਕੁ ਸੱਚੀ ਆ ਉਹ ਚ ਗੱਲ, ਕਿੰਨੀ ਕੁ ਝੂਠੀ ਆ, ਬਾਕੀ ਉਹਨਾਂ ਨੂੰ ਇਹ ਵੀ ਪਤਾ ਗਾਹਾਂ ਇਹਨੇ ਇਹ ਬਣ ਗਿਆ, ਅਸੀਂ ਕਾਹਦੇ ਡੰਡੇ ਵਿੱਚ ਖੜੇ ਵੀ ਸਾਨੂੰ ਜਿਹੜੇ ਆ ਉਹ ਬਣਾ ਕੇ ਪੁਲਿਸ ਵਾਲੇ ਵੀ ਚਲਾ ਗਏ। ਇਹ ਤਾਂ ਆ ਕੀ ਕਰਦੇ ਆ, ਜਦੋਂ ਹੀ ਸਰਕਾਰ ਬਦਲਦੀ ਆ ਇਹਨਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਰਿਜ਼ਲਟ ਆਉਣ ਤੋਂ, ਪਤਾ ਹੀ ਹੁੰਦਾ ਲਗਭਗ ਵੀ ਕਿਹੜੀ ਆਉਣੀ ਆ। ਹੁਣ ਜਿੱਦਾਂ ਕਹਿ ਲਓ ਵੀ ਜੇ ਬਾਦਲ ਨਹੀਂ ਜਿੱਤਦਾ ਇਹ ਕੈਪਟਨ ਨਾਲ ਨੂੰ, ਸਾਰਿਆਂ ਨੇ ਇਹਨੇ ਵਹੀਰਾਂ ਧੱਕ ਲੈਣੀਆਂ ਉਧਰ ਨਹੀਂ, ਜਿੰਨੇ SHO ਆ ਜਿੰਨੇ ਸਾਰੇ ਹੀ ਆ, ਨਾਲੇ ਫਿਰ ਉਹਨਾਂ ਨਾਲ ਵੀ ਰੱਖੀਆਂ। ਹੁਣ ਜੀ ਉਧਰ 5 ਸਾਲ ਕੱਢਣੇ ਪੈਣੇ, ਅਗਲੀ ਵਾਰ ਤੁਸੀਂ ਆ ਜੀ। ਇਹ ਇਦਾਂ ਚੱਲਦੀ ਹੈ ਗੇਮ। ਅੱਛਾ ਸਰਪੰਚ ਆ, ਕਿਸਾਨ ਤੁਰ ਪਏ ਆ ਦਿੱਲੀ ਵਾਲ ਨੂੰ, ਉਹਦਾ ਤਾਂ ਰੋਕ ਲਏ ਆ ਰਸਤਿਆਂ ਦੇ ਵਿੱਚ। ਨਾਲੇ ਮਾਸਟਰਾਂ ਵਿੱਚ ਤੂੰ ਵੀ ਪੈ ਜਾ, ਹੁਣ ਮੈਂ ਤੇਰੀ ਵੀ ਪੜ੍ਹਾਈ ਅੱਜ ਚੈੱਕ ਕਰ ਲਵਾਂ। ਇਹ ਹੁਣ ਜਦੋਂ ਪੰਜਾਬ ਵਾਲੇ ਕਿਸਾਨ ਤੁਰਦੇ ਆ, ਮੂਹਰੇ ਹਰਿਆਣੇ ਵਾਲੇ ਬੈਠੇ ਹੁੰਦੇ ਆ, ਕਹਿਣ ਨੂੰ ਤਾਂ ਸਾਡਾ ਛੋਟਾ ਭਾਈ ਆ, ਵੀ ਪਤੰਦਰ ਹੁਣ ਮੰਨਦੇ ਨਹੀਂ ਹੈਗੇ, ਛੋਟਾ ਭਾਈ ਕਹਿੰਦੇ ਬਰਾਬਰ ਦਾ ਹੀ ਆ। ਇਹ ਹਰਿਆਣਾ ਕਿਉਂ ਵਿਚੋਲਗੀ ਕਰਦਾ ਵੀ ਅਸੀਂ ਦਿੱਲੀ ਤੱਕ ਤੁਹਾਡੀ ਗੱਲ ਕਰਾ ਦਿੰਦੇ ਆ? ਇਹਦੇ ਕਿੱਦਾਂ ਅਧਿਕਾਰ ਖੇਤਰ ਚਲ ਜਾਂਦਾ ਵੀ ਐਡੀ ਹਿੰਮਤ ਕਰਦਾ ਇਹ ਵਿਚਾਲੇ ਪੈਂਦੇ ਨੇ। ਹਾਂ ਨਹੀਂ ਵਿਚਾਲੇ ਪੈਂਦਾ, ਠੇਕਾ ਲਿਆ, ਇਹ ਵਿਚਾਲੇ ਪੈਂਦੇ ਆ। ਇਦਾਂ ਨਹੀਂਗਾ, ਉਹ ਹੈਮਟ ਇਦਾਂ ਕਰਦਾ ਜਿੱਦਾਂ ਪਾਕਿਸਤਾਨ ਟਰੰਪ ਦਾ ਕਰਦਾ। ਨਹੀਂ ਫਿਰ ਦਿੱਲੀ ਵਾਲੇ ਜਿਹੜੇ ਉਹਦਾ ਹੈਗੇ ਤਾਂ ਸਾਡੇ ਸੀਗੇ, ਪਰ ਅੱਜ ਤੋਂ ਬਾਅਦ ਮੈਨੂੰ ਕਹਿਣਾ ਨਹੀਂ ਹੈਗਾ ਇਹ ਤੇਰੇ ਆ, ਮੈਂ ਛੱਡਿਆ ਆ। ਹਾਂ ਮੈਨੂੰ ਲੱਗਦਾ ਇਹ ਦਿੱਲੀ ਵਾਲੇ ਵੀ ਕਹਿੰਦੇ ਆ ਜੀ ਹਰਿਆਣੇ ਨਾਲ ਪਹਿਲਾਂ ਗੱਲਬਾਤ ਕਰੂ। ਇਹ ਹਰਿਆਣੇ ਨੂੰ ਕਿਉਂ ਵਿੱਚ ਪਾਉਂਦੇ ਆ? ਹਰਿਆਣੇ ਨੂੰ ਇਸ ਕਰਕੇ ਪਾਉਂਦੇ ਆ, ਉੱਥੇ ਡਬਲ ਇੰਜਨ ਦੀ ਸਰਕਾਰ ਆ। ਇਹ ਕਹਿੰਦੇ ਆ ਵੀ ਸਾਡੀ ਹੁਣ ਭਗਵੰਤ ਮਾਨ ਦੀ ਥੋੜੀ ਸੁਣਨੀ ਆਉਣੀ ਦਿੱਲੀ ਵਾਲਿਆਂ ਨੇ, ਦਿੱਲੀ ਵਾਲਿਆਂ ਨੇ ਸੁਣਨੀ ਆਪਣੇ ਬੰਦਿਆਂ ਦੀ। ਬਿਲਕੁਲ ਠੀਕ ਆ ਜੀ। ਨੈਬ ਸਿੰਘ ਸੈਣੀ ਉਹਨਾਂ ਦਾ ਮੁੱਖ ਮੰਤਰੀ ਆ, ਭਾਜਪਾ ਦੀ ਸਰਕਾਰ ਆ ਹਰਿਆਣੇ 'ਚ। ਉਹ ਫਿਰ ਬੰਦੇ ਵੀ ਉਹਨਾਂ ਦੇ ਆਪਣੇ ਹੀ ਆ ਫਿੱਟ ਕੀਤੇ। ਜਦੋਂ ਸਰਕਾਰ ਹੁੰਦੀ ਆ, ਸਰਕਾਰ ਦੇ ਖਿਲਾਫ ਬੋਲਣਾ ਬਹੁਤ ਔਖਾ। ਸਰਕਾਰ ਦੇ ਉਦੋਂ ਤਾਂ ਫਿਰ ਨਾਲ ਹੀ ਚੱਲਣਾ ਪੈਂਦਾ। ਹਰ ਕੋਈ ਬੰਦਾ ਕਹਿੰਦਾ ਵੀ ਕੀ ਅਸੀਂ ਪੰਗਾ ਲੈਣਾ ਸਰਕਾਰ ਦੇ ਨਾਲ। ਸਰਕਾਰ ਦੇ ਕੋਲ ਸਾਰੀ ਮਸ਼ੀਨਰੀ ਆ, ਸਿਸਟਮ ਉਹਨਾਂ ਦੇ ਕੋਲ ਆ। ਇਸ ਕਰਕੇ ਉਹ ਕਹਿੰਦੇ ਹੁਣ ਵੀ ਠੰਡੇ ਵਾਸਤੇ ਆ ਨੈਬ ਸਿੰਘ ਸੈਣੀ ਦਾ 30 ਉਸੇ ਦਿਨ ਦਾ ਪੰਜਾਬ ਬੜਿਆ ਹੁੰਦਾ। ਆਹੋ ਪੂਰਾ ਉਹਦਾ ਜ਼ੋਰ ਲੱਗਾ ਆ। ਬੰਦ ਕਰੋ ਇਹਦਾ ਹੁਣ ਪੰਜਾਬ, ਗੰਦ ਪਾਇਆ ਇਹਨਾਂ ਨੇ। ਇਹ ਨਹੀਂ ਆਉਂਦੇ ਜਿੰਨਾ ਮਰਜ਼ੀ ਭਾਵੇਂ EV ਲੈ ਆਓ, ਕੋਈ ਜਿਹੜੀ ਮਰਜ਼ੀ ਮਸ਼ੀਨ ਲੈ ਆਓ, ਤਾਂ ਮੈਂ ਗਾਰੰਟੀ ਦਿੰਦਾ BJP ਨਹੀਂ ਆਊਗੀ, ਨਹੀਂ ਆਊਗੀ। ਹੁਣ ਤਾਂ ਬਿਲਕੁਲ ਹੀ ਨਹੀਂ ਆਉਣੀ, ਹੁਣ ਨਹੀਂ ਆਉਣੀ। ਨਹੀਂ ਕਰਤੂਤਾਂ ਵੀ ਮਾੜੀਆਂ ਕਰਤੀਆਂ ਮਾਟਰਾ। ਇਹ ਜਿਹੜਾ ਅਮਰੀਕਾ ਇਰਾਨ ਦਾ ਯੁੱਧ ਚੱਲਦਾ, ਠੀਕ ਹੈ, ਇਜ਼ਰਾਈਲ ਦਾ ਅੱਜ ਕੱਲ੍ਹ ਕੋਈ ਨਾਂ ਹੀ ਨਹੀਂ ਲੈਂਦਾ। ਉਹ ਬੈਠੇ ਉੱਥੇ ਲੂਤੀਆਂ ਲਾਈ ਜਾਂਦਾ ਆ। ਉਹ ਵਿਚਾਰਾ ਬੀਬਾ ਬਣ ਕੇ ਬੰਬ ਸਿੱਟੀ ਜਾਂਦਾ ਬੈਠਾ। ਹੁਣ ਸਥਿਤੀਆਂ ਕਿੱਥੇ ਆ? ਮੈਨੂੰ ਇੱਕ ਅੰਦਰਲੀ ਗੱਲ ਦਾ ਪਤਾ ਲੱਗਾ, ਉਹ ਮੈਂ ਬਾਅਦ ਦੱਸੂ। ਅੱਛਾ, ਇਹ ਦਿੱਲੀੋਂ ਪਤਾ ਕਰਕੇ ਆਇਆ? ਨਹੀਂ ਦਿੱਲੀ ਗੱਲ ਪਹੁੰਚਦੀ ਆ ਤਾਇਆ, ਮੈਨੂੰ ਪਤਾ। ਦਿੱਲੀ ਟੇਬਲ ਤੇ ਗੱਲ ਪਹੁੰਚਦੀ ਆ, ਚਾਹੇ ਉਹ ਪੰਜਾਬ ਦੇ ਕਿਸੇ ਪਿੰਡ 'ਚ ਹੋਈ ਹੋਵੇ ਤੇ ਚਾਹੇ ਸਰਪੰਚ ਉਹਨਾਂ ਨੇ ਕੋਈ ਕਰਤੂਤ ਕੀਤੀ ਹੋਵੇ, ਗੱਲ ਪਹੁੰਚਦੀ ਆ ਉੱਥੇ। ਠੀਕ ਆ। ਇਹ ਕੋਈ ਗੰਦਾ ਗਾਣਾ ਵੀ ਲਾਉਂਦਾ ਨਾ ਡੀਜੇ ਦੇ ਉੱਪਰ, ਗੱਲ ਇਹਦੀ ਵੀ ਉੱਥੇ ਪਹੁੰਚਦੀ ਆ। ਅੱਛਾ, ਮੈਂ ਰੋਕ ਦੇਣਾ ਵਿਚਾਲਿਓ ਕਿ ਮੁੰਡਾ ਆਪਣਾ ਆ। ਇਹ ਹਰਿਆਣੇ ਵਾਲਾ ਬਸ ਉਹਦਾ ਜੇ ਤਾਇਆ ਮੰਨ ਲਓ ਕਿ ਜਿਸ ਬੰਦਾ ਜਾਨੀ ਨਵਾਂ ਆ ਕੋਈ, ਜਿਹਨੂੰ ਪਤਾ ਹੀ ਨਹੀਂ ਕੋਈ ਇਹਦੇ ਬਾਰੇ, ਮੰਨ ਲਓ ਨਾਲ ਦੇ ਪਿੰਡ ਦਾ ਹੀ ਆ, ਉਹ ਕਹੂਗਾ ਬੱਲੇ ਉਹਨੇ ਬੱਲੇ। ਕਹਣਾ ਵੀ ਇਹ ਬੰਦਾ ਵੀ ਤੋਤੇ ਦਾ, ਇਹ ਤਾਂ ਬੰਦਾ ਜਾਨੀ ਵੀ ਟਰੰਪ ਦਾ ਬਹਿੰਦਾ ਉੱਠਦਾ ਹਨਾ। ਨਹੀਂ ਤੁਹਾਡਾ ਕਹਿਣ ਦਾ ਮਤਲਬ ਕੀ ਆ? ਨਹੀਂ ਮਤਲਬ ਸਾਡਾ ਇੰਨਾ ਕੀ ਹੈ, ਮੈਨੂੰ ਐ ਲੱਗਾ ਵੀ ਤੁਸੀਂ ਮੈਨੂੰ ਤੁਸੀਂ ਥੱਲੇ ਲਾਇਆ। ਨਹੀਂ ਥੱਲੇ ਨਹੀਂ, ਅਸੀਂ ਤਾਂ ਇਹੀ ਕਹਿੰਦੇ ਆ ਵੀ ਤੇਰੀ ਚੱਲਦੀ ਬਹੁਤ ਆ, ਵੀ ਬੰਦੇ ਤੇ ਪ੍ਰਭਾਵ ਬਹੁਤ ਪਾਉਣਾ। ਤੇਰੀ ਜੀਭ ਹੋਰ ਹਿਸਾਬ ਨਾਲ ਕੋਈ, ਤੁਸੀਂ ਮੈਨੂੰ ਥੱਲੇ ਲਾਇਆ, ਮੈਂ ਤੁਹਾਨੂੰ ਦੱਸ ਦਿੰਦਾ। ਤੈਨੂੰ ਨਹੀਂ ਥੱਲੇ ਲਾਇਆ, ਤੇਰੇ ਥੱਲੇ ਲਾਇਆ। ਠੀਕ ਆ। ਥੱਲੇ ਕੀ ਲਾਇਆ? ਇਹ ਜਿੱਦਾਂ ਅਮਰੀਕਾ ਇਰਾਨ ਨੂੰ ਥੱਲੇ ਲਾਉਣ ਨੂੰ ਫਿਰਦਾ ਨਾ, ਇਦਾਂ ਤੁਸੀਂ ਮੇਰੇ ਨਾਲ ਥੋੜੀ ਕਰਕੇ ਹਟਿਆ। ਅੱਛਾ, ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ। ਅੱਛਾ ਦੱਸ ਬਾਈ। ਅਮਰੀਕਾ ਜਿੰਨੇ ਮਰਜ਼ੀ ਬੰਬ ਸਿੱਟ ਕੇ ਉਹਨਾਂ ਨੂੰ ਤਬਾਹ ਕਰ ਲਵੇ, ਉਹ ਤਾਂ ਕਹਿੰਦੇ ਕੱਲ ਆ ਤਬਾਹ, ਕਿੰਨਾ ਕੁ ਤਬਾਹ ਕਰਨਾ। ਅਸੀਂ ਕਿਹੜਾ ਕਿਤੇ ਛੋਟਾ ਜਿਹਾ ਮੁਲਕ ਆ, ਕੱਲ ਆ ਤੂੰ ਜਿਹੜਾ ਖਰੂਦ ਕਰਨਾ ਆ। ਅਮਰੀਕਾ ਇਰਾਨ ਦੀਆਂ ਮਿੰਨਤਾਂ ਕਰਦਾ ਅੱਛਾ ਵੀ ਦੁਬਾਰਾ ਚੱਕ ਲੈਂਦੇ ਆ ਉਹ MOU ਤੇ ਕਿਸੇ ਨੂੰ ਯਾਰ ਕੰਢੇ ਲਾ। ਹੁਣ ਮਾੜਾ ਤੂੰ ਦੱਸ ਸਿਰੇ ਲੱਗ ਜੂ ਕਿ ਨਹੀਂ ਲੱਗ? ਫਿਰ ਇਹ ਕੀ ਟਰੰਪ ਤਾਂ ਉਧਰ ਦੁਆ ਕਰਦਾ, ਕਹਿੰਦਾ 2 ਹਫ਼ਤਿਆਂ ਦਾ ਹੋਰ ਕੰਮ ਆ। ਮੈਂ ਤਾਂ ਕਹਿੰਦਾ ਬਾਅਦ ਚ ਨਹੀਂ ਉਹ ਹੈਗਾ ਆ, ਜਦੋਂ
ਰਾਤ ਨੂੰ ਉਹਨੇ ਖਾਧੀ ਪੀਤੀ ਹੁੰਦੀ ਨੇ, ਜਿਹੜਾ ਉਹ ਟਵੀਟ ਲਿਖਦਾ ਹੈ ਉਦੋਂ ਉਹ ਹੁੰਦੀ ਹੈ। ਇਹ ਉਹਨੂੰ ਬ੍ਰੇਕਫਾਸਟ ਤੇ ਮਿਲਦਾ ਹੈ, ਬ੍ਰੇਕਫਾਸਟ ਤੇ ਇਹਨੂੰ ਗੱਲਾਂ ਸਾਰੀਆਂ ਦੱਸਦਾ, ਬਾਕੀਆਂ ਨੂੰ ਉਹ ਮਿਲਦਾ ਪੀ ਕੇ। ਅੰਦਰੋਂ ਖਾਤੀ ਉਹਨਾਂ ਦੇ ਨਾਲ ਰਾਬਤੇ ਹੁੰਦੇ ਆ। ਚਾਈਨਾ ਦੀ ਅਖਬਾਰ ਨੇ ਲਿਖਿਆ, ਉਹਦੇ ਵਿੱਚ ਉਹਨਾਂ ਨੇ ਤਸਦੀਕ ਕੀਤਾ ਆ ਅਮਰੀਕਾ ਕਹਿੰਦਾ ਆ, ਤੇ ਉਹਨਾਂ ਨੇ ਇਰਾਨ ਵੀ ਤਸਦੀਕ ਕਰਤਾ ਕਿ ਨਾ ਕਹਿੰਦੇ ਆ ਜਾਓ ਫਿਰ ਟੇਬਲ ਤੇ, ਅਸੀਂ ਕਿਹੜਾ ਭੱਜੇ ਆ। ਸ਼ਰਤਾਂ ਉਹੀ ਆ, ਇਹ ਨਿਬੜ ਜੂ ਕਿ ਨਹੀਂ? ਨਹੀਂ ਨਿਬੜਨੀ ਹੈ ਜੀ ਤਾਇਆ। ਦੇਖੋ ਆ ਹੁਣੇ ਤਾਂ ਜੇ ਕਹਿੰਦੇ ਆ ਕਿ ਜੀ ਪਹਾੜੀ ਇੱਕੋ ਜਿੱਥੇ ਪਿਆ ਆ ਪਰਮਾਣੂ ਬੰਬ, ਉਹ ਤਾਂ ਕਹਿੰਦੇ ਆ ਵੀ ਅਸੀਂ ਉਹ ਪਹਾੜੀ ਢਾਉਣੀ ਆ, ਹਨਾ, ਤੇ ਅਸੀਂ ਇਹਦਾ ਜਿਹੜਾ ਜਿੰਨਾ ਇੱਕ ਉਹ ਪਾਣੀ ਦਾ ਇਹਨਾਂ ਦਾ ਸਿਸਟਮ ਆ ਉਹ ਤਬਾਹ ਕਰਨਾ, ਡਿਸਟਿਲੇਸ਼ਨ ਪਲਾਂਟ ਜਿਹੜਾ ਪਾਣੀ। ਤੇ ਫਿਰ ਇਹਨਾਂ ਦਾ ਜਿਹੜਾ ਬਿਜਲੀ ਘਰ ਆ ਉਹ ਵੀ ਹੁਣ ਕਹਿੰਦੇ ਆ ਵੀ ਅਸੀਂ એનર્ਜੀ ਵਾਲੇ ਵੀ ਪਾਵਰ ਸਟੇਸ਼ਨ ਜਿਹੜੇ ਆ ਅਸੀਂ ਤਬਾਹ ਕਰਨੇ, ਉਹ ਕੀਤੇ ਵੀ ਆ ਤੇ ਅਸੀਂ ਕਹਿੰਦੇ ਪ੍ਰੋਪਰ ਤਬਾਹ ਕਰ ਦੇਣੇ। ਉਧਰ ਉਹਨਾਂ ਵੀ ਕੀਤੇ, ਇਰਾਕ ਵਾਲੇ ਵੀ ਕੀਤੇ ਪਾਣੀ ਵਾਲੇ। ਹਾਂ ਉਹ ਕਰਦੇ ਆ ਹੁਣ ਅਸਲ ਵਿੱਚ। ਜੇ ਹੁਣ ਅਸੀਂ ਦੇਖੀਏ ਨੁਕਸਾਨ ਤਾਂ ਅਮਰੀਕਾ ਦਾ ਹੋਇਆ ਇਦਾਂ ਆ ਵੀ ਖਾੜੀ ਦੇਸ਼ ਹੁਣ ਇਹ ਸੋਚਣ ਲੱਗ ਗਏ ਆ ਵੀ ਅਸੀਂ ਹੁਣ ਡਾਲਰ 'ਚ ਵਪਾਰ ਕਰੀਏ ਹੀ ਨਾ। ਇੱਕ ਹੁਣ ਨਵੀਂ ਗੱਲ ਇਹ ਆਈ ਆ ਵੀ ਚਾਈਨਾ ਬਹੁਤ ਵੱਡੇ ਲੈਵਲ ਤੇ ਸੋਨਾ ਖਰੀਦ ਰਿਹਾ, ਉਹ ਬਹੁਤ ਚਿਰ ਦਾ ਖਰੀਦਦਾ। ਹਾਂ ਹੁਣ ਉਹਨਾਂ ਨੇ ਇਹ ਕਰ ਦਿੱਤਾ ਵੀ ਅਸੀਂ ਗਾਰੰਟੀ ਦੇਣ ਲੱਗੇ। ਹੁਣ ਡਾਲਰ ਜਿਹੜਾ ਆ ਉਹ ਆਪਣੇ ਆਪ 'ਚ ਹੀ ਗਾਰੰਟੀ ਆ। ਪਤਾ ਨਹੀਂ ਇਹਨਾਂ ਦੇ ਕੋਲ, ਕਿਉਂਕਿ ਜਿੰਨੇ ਨੋਟ ਦੀ ਕੀਮਤ ਹੈ ਉਹ ਸੋਨੇ ਦੇ ਆਧਾਰ ਤੇ ਵੀ ਕਿੰਨਾ ਸੋਨਾ। ਹੁਣ ਇਹ ਤਾਂ ਆਪ ਕਰਜਾਈ ਹੋਇਆ ਪਿਆ ਅਮਰੀਕਾ। ਹੁਣ ਚਾਈਨਾ ਨੇ ਇਹ ਕਿਹਾ ਵੀ ਅਸੀਂ 200 ਦਿਨ ਦਾ ਜਿਹੜਾ ਸੋਨੇ ਦਾ ਰੇਟ ਹੈ ਅਸੀਂ ਉਹਦੇ ਬਰਾਬਰ ਦਾ ਅਸੀਂ ਤੁਹਾਨੂੰ ਜਿਹੜਾ ਰੇਟ ਦਵਾਂਗੇ, ਉਹਦੀ ਵੈਲਿਊ ਰੱਖਾਂਗੇ ਅਸੀਂ ਆਪਣੇ ਯੂਆਨ ਦੀ। ਹੁਣ ਇਹ ਅੰਡਰਨੀਥ ਇਹਨਾਂ ਦਾ ਚੱਲ ਪਿਆ ਆ ਵੀ ਤੁਸੀਂ ਤੇਲ ਦੇ ਉੱਤੇ ਖੜਾ, ਤੇਲ ਦੇ ਸਭ ਤੋਂ ਜਿੱਦਾਂ ਡਾਲਰਾਂ ਵਿੱਚ ਇਹ ਤੇਲ ਵਿਕਦਾ, ਇਹੀ ਅਮਰੀਕਾ ਦੀ ਸਭ ਤੋਂ ਵੱਡੀ ਅਮੀਰੀ ਹੈ। ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਯੂਆਨ ਦੇ ਵਿੱਚ ਵਰਤਾਂਗੇ, ਤੁਹਾਨੂੰ ਪਤਾ ਨਹੀਂ ਡਾਲਰ ਦਾ ਕੀ ਹੋਣਾ ਹੁਣ ਗਾਹਾਂ ਨੂੰ। ਅਸੀਂ ਤੁਹਾਨੂੰ ਗਾਰੰਟੀ ਇਹ ਦਿੰਨੇ ਆ ਵੀ ਆਹ ਦੇਖੋ ਸਾਡੇ ਕੋਲ ਇੰਨਾ ਸੋਨਾ ਪਿਆ, ਤੇ ਇੱਟ ਦਾ ਨੰਬਰ, ਜਿਹੜੀ ਇੱਟ ਦਾ ਸੋਨੇ ਦਾ ਨੰਬਰ ਆ, ਅਸੀਂ ਤੁਹਾਨੂੰ ਉਹਦੀ ਗਾਰੰਟੀ ਦਵਾਂਗੇ, ਆਹ ਨੰਬਰ ਸਾਡਾ। ਨਹੀਂ, ਸਭ ਤੋਂ ਵੱਡਾ ਫਾਇਦਾ ਜਿਹੜਾ ਨਾ ਉਹ ਚੀਨ ਨੂੰ ਹੋਇਆ। ਬਿਲਕੁਲ। ਇੱਕ ਪਤਾ ਕੀ ਆ, ਚੀਨ ਲੜਾਈ ਨਹੀਂ ਚਾਹੁੰਦਾ, ਉਹ ਵਪਾਰੀ ਬੰਦਾ, ਵਪਾਰ ਕਰਨਾ। ਹੁਣ ਕੀ ਹੋਇਆ, ਇੱਕ ਤਾਂ ਨੁਕਸਾਨ ਅਮਰੀਕਾ ਦਾ ਇਹ ਹੋ ਗਿਆ ਕਿ ਅਮਰੀਕਾ ਦਾ ਡਰ ਬਹੁਤ ਸੀ ਸਾਰਿਆਂ ਨੂੰ, ਉਹ ਡਰ ਚੱਕ ਹੋ ਗਿਆ। ਦੂਜੇ ਪਾਸੇ ਜਿਹੜੇ ਖਾੜੀ ਦੇ ਮੁਲਕ ਸੀ, ਇਹਨਾਂ ਨੇ ਅਮਰੀਕਾ ਦੇ ਬੇਸ ਬਣਾਏ ਸੀ ਇਦੋਂ ਇਰਾਨ ਤੋਂ ਡਰਦੇ ਪ੍ਰੋਟੈਕਸ਼ਨ ਵਾਸਤੇ। ਉਹ ਸਮਾਂ ਦੇ ਗੱਲ ਉਲਟੇ ਪੈ ਗਏ, ਉਹਨਾਂ ਕਰਕੇ ਹਮਲੇ ਹੁੰਦੇ ਆ, ਜੇ ਨਾ ਹੁੰਦੇ ਹਮਲੇ ਹੋਣੇ ਨਹੀਂ ਸੀ। ਉਹ ਕਹਿੰਦੇ ਵੀ ਆ ਵੀ ਜਿਹੜੇ ਤੁਹਾਡੇ ਤੋਂ ਇੱਥੋਂ ਮਜ਼ਾਲਾ ਇੱਥੇ ਸਿੱਟਣੀਆਂ ਸੀ, ਰਾਸਤੇ 'ਚ ਕਹਿੰਦੇ ਜੇ ਡੈਗ ਗਈ ਤਾਂ ਡੈਗ ਗਈ। ਉਹੀ ਕਹਿੰਦਾ ਵਿਦੇਸ਼ ਮੰਤਰੀ, ਸਾਡੀ ਤਾਂ ਲੜਾਈ ਨਹੀਂ, ਅਸੀਂ ਤਾਂ ਪ੍ਰੋਟੈਕਸ਼ਨ ਦੇ ਲਈ ਕਰਦੇ। ਇਹ ਸਾਰੇ ਬੰਦੇ ਉਹ ਖਰਮੋਈ ਦੀ ਦੋਏ ਪਹੁੰਚੇ ਹੋ ਵੀ ਸੀ ਸੰਸਕਾਰ ਤੇ। ਤਾਂ ਹੁਣ ਉਹ ਜਿਹੜੇ ਆ ਗਾਂ ਕੀ ਹੋਣਾ, ਅਗਲਾ ਕਹਿੰਦਾ ਅਸੀਂ ਅੱਡੇ ਰੱਖਣੇ ਹੀ ਨਹੀਂ ਇੱਥੇ, ਚੱਕੋ ਆਪਣੇ ਅੱਡੇ ਤੇ ਜਾਓ, ਘਰ ਨੂੰ ਜਾਓ। ਉਹ ਵੀ ਗਿਆ। ਦੂਜਾ ਵਪਾਰ ਦਾ ਜਿਹੜਾ ਚੀਨ ਜਿਹੜਾ ਫਾਇਦਾ ਲੈ ਗਿਆ, ਬਹੁਤ ਲੈ ਗਿਆ। ਬਹੁਤ ਸਾਰੇ ਲੋਕ ਆ ਹੁਣ ਚੀਨ ਦੇ ਨਾਲ ਜੁੜਨ ਲੱਗੇ। ਤਾਂ ਦੂਜੀ ਜਿਹੜੀ ਗੱਲ ਤੂੰ ਕੀਤੀ ਆ, ਜਿਹੜਾ ਵਪਾਰ ਆ ਨਾ, ਹੁਣ ਪਹਿਲਾਂ ਜਵਾਨ 'ਚ ਘੱਟ ਹੁੰਦਾ ਸੀ, ਹੁਣ ਬਹੁਤ ਜ਼ਿਆਦਾ ਹੋ ਜਾਣਾ ਨਾ। ਚੀਨ, ਮੈਂ ਦੱਸਦਾ, ਚੀਨ ਹੈਗਾ ਮੀਸੜਾ, ਕਿਹਦੇ ਵਰਗਾ? ਮਿੰਦੀ ਦੇ ਸਰਪੰਚ ਵਰਗਾ। ਇਹ ਵਪਾਰੀ ਹੈ ਦੋਨੋਂ ਬੰਦੇ। ਮੈਂ ਤੁਹਾਨੂੰ ਦੱਸਾਂ, ਇਹ ਉਦਾਂ ਹੀ ਸਰਪੰਚ ਨਹੀਂ ਕਰਦਾ, ਅੰਡਰਗਰਾਉਂਡ ਕਰੀਦਾ। ਅੰਡਰਗਰਾਉਂਡ ਕਰੀਦਾ। ਕਿਸੇ ਦਿਨ ਲਾ ਲਈ ਨਾ ਵਸੀਅਤ ਤੇ ਤੇਰੀ ਸਾਰੀ ਫਰਦਾ ਫੂਦਾ ਕੱਢ ਲਈ ਅੰਦਰ। ਮੈਂ ਕਿਹਾ ਬੰਦੇ ਦਾ ਬਣਾ ਦੂ ਪੁੱਤ। ਆਹੋ ਗੱਲਾਂ ਮਾਰਦਾ ਤੂੰ ਵੀ ਪੰਚਾਇਤੀ ਜ਼ਮੀਨ ਦਾ ਬੀਓ, ਮੈਨੂੰ ਪਤਾ। ਗੱਲਾਂ ਮਾਰਦਾ। ਹੁਣ ਤੇ ਉਹ ਕੀ ਕਰਨਾ ਹੁੰਦਾ, ਦਿੱਲੀ ਤੋਂ ਲੜਾਤਾ ਉਹਨਾਂ ਨੇ। ਦਿੱਲੀੋਂ ਹੀ ਗਿਆ, ਪਿੰਡੋਂ ਤਾਂ ਨਹੀਂ ਗਿਆ। ਮੈਂ ਕਹਿਣ ਲੱਗਾ ਦੁਨੀਆ ਤੋਂ ਤਾਂ ਨਹੀਂ ਗਿਆ। ਦੇਖ ਲਾ, ਇਹ ਮਾਰ ਕੇ ਰਾਜੀ ਆ ਮੈਨੂੰ। ਲੰਬੜ ਮੈਂ ਚੱਲ ਵੀ ਗਿਆ ਨਾ, ਲੰਬੜ ਦੀ ਜ਼ਮੀਨ ਨਹੀਂ ਤੂੰ ਦੱਬ ਸਕਦੇ। ਕੋਈ ਨਹੀਂ, ਪਟਵਾਰੀ ਹੈਗੇ। ਮੈਂ ਕੁੱਤਿਆਂ ਬੇਲਿਆਂ ਦੇ ਨਾਂ ਲਾ ਦੂੰ। ਤੇ ਤੋ ਹੈ ਛੋਟਣਾ, ਉਹ ਵੱਖਰੀ ਗੱਲ ਆ। ਸਾਰੀ ਤੇਰੇ ਮਾਮਲੇ ਦੀ ਜ਼ਮੀਨਾਂ ਨਹੀਂ 2-2 ਕਿੱਲੇ। ਨਹੀਂ, ਜਿਹੜੀ ਗਵਾਂਢੀਆਂ ਦੀ ਜ਼ਮੀਨ ਉਹ ਲਾਉਣੀ ਹੈ। ਸਹੀ ਗੱਲ ਆ। ਤੇ ਗਵਾਂਢੀ ਕੌਣ ਆ? ਆਹੀ ਆ। ਤੁਹਾਡੀ ਜ਼ਮੀਨ ਮੈਂ ਪਤੰਦਰ ਤੁਹਾਨੂੰ ਹੀ ਵੇਚ ਜਾਣੀ ਆ, ਮੈਂ ਤੁਹਾਨੂੰ ਦੱਸ ਦਿੰਦਾ। ਉਹ ਗੱਲ ਸੁਣ ਲਓ, ਪੰਜਾਬ 'ਚ ਹੁਣ ਤੁਸੀਂ ਬੜੇ ਗਏ ਆ, ਹੁਣ ਜੇ ਮੈਨੂੰ ਪੰਜਾਬ 'ਚ ਮੁੜ ਕੇ ਲੈ ਹੀ ਜਾਂਦਾ। ਮਾਟਰ ਮੈਨੂੰ ਇਹ ਦੱਸ, ਕਹਿੰਦੇ ਅਜਨਾਲੇ ਦੇ ਵਿੱਚ ਕਰੋੜਾਂ ਦੀ ਹੈਰੋਇਨ ਫੜ ਲਈ। ਉਹ ਪਹਿਲਾਂ ਤਾਂ ਜਿਹੜੀ ਖਬਰ ਲਾਈ ਆ, ਉਹ ਦਲਾਮਾ ਹੋੜੇ ਦਾ ਨਹੀਂ, ਮੈਨੂੰ ਲੱਗਾ ਵੀ ਕਰੋੜਾਂ ਦੀ ਹੀਰੋਇਨ ਫੜ ਲਈ। ਮੈਂ ਐਡੀ ਮਹਿੰਗੀ ਹੈ, ਕਿਤੇ ਮੇਰੇ ਮੂੰਹ 'ਚ ਨਾ ਕੋਈ ਹੋਰ ਨਿਕਲ ਜਾਵੇ। ਉਹ ਬੰਦੇ ਦਾ ਹੁਣ ਜਿਹੜਾ ਨਾਂ ਦੱਸਿਆ, ਕਹਿੰਦੇ ਜੀ ਉਹ ਵਿੜੀ ਪਿੰਡ ਹੈਗਾ ਕੋਈ ਸ਼ਮਸ਼ੇਰ ਸਿੰਘ। ਅੱਛਾ। ਮੈਨੂੰ ਨਾ ਇਹਦੇ ਵਿੱਚ ਨਾ ਕੋਈ ਪੁਲਿਸ ਦੀ ਚਾਲ ਆ ਜੇ, ਇਹ ਮਾਹੌਲ ਕਿਸੇ ਹੋਰ ਪਾਸੇ ਨੂੰ ਲੈ ਕੇ ਜਾਂਦੇ ਪਏ। ਸਰਕਾਰ ਤੁਹਾਡੀ ਹੋਈ ਆ। ਨਹੀਂ, ਮੈਂ ਤਾਂ ਸਰਪੰਚ ਤੇ ਵੱਖਰੇ ਧੜੇ ਜੇ ਸਾਰੀ ਜਗ੍ਹਾ ਨਹੀਂ, ਕਿੱਦਾਂ 10,000 ਉਧਰੋਂ ਹੀ ਆਉਂਦਾ ਜਿੱਧਰੋਂ ਤੂੰ ਕਲੀਆਂ ਕਰਾਉਣਾ। ਲੈ, ਠੀਕ ਹੈ। ਨਹੀਂ ਫਿਰ ਕਿੱਦਾਂ ਮਾਟਰਾ, ਤੂੰ ਕੀ ਸੋਚਦਾ ਵੀ ਇਹ ਕੀ ਹਿਸਾਬ ਹੋਇਆ? ਨਹੀਂ ਹੁਣ ਦੇਖੋ, ਇਹ ਕਹਿ ਦਈਏ ਵੀ
ਫੜ ਹੁੰਦੇ ਆ, ਇੱਕ ਤੁਹਾਨੂੰ ਚੇਤੇ ਹੋਣਾ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਜਾਂ ਕਾਂਗਰਸ ਦੀ ਸੀ ਸ਼ਾਇਦ, ਤੇ ਉਹ ਇੱਕ ਰਾਣੂ ਸਰਪੰਚ ਫੜ ਹੋਇਆ ਸੀ ਹਨਾ। ਮੈਨੂੰ ਪਹਿਲਾਂ ਲੱਗਾ ਜਨਾਨੀ ਫੜ ਲਈ ਰਾਣੂ। ਰਾਣੂ ਉਹ ਬਹੁਤ ਹੋਇਆ ਸੀ ਤੇ ਬਹੁਤ ਉਹਨੇ ਤਕੜੇ ਲੈਵਲ ਦੇ ਉੱਤੇ ਉਹ ਨਸ਼ਾ ਜਿਹੜਾ ਆ ਵੇਚਿਆ। ਵੱਡੀਆਂ ਮੱਛੀਆਂ ਅਜੇ ਵੀ ਤਾਇਆ ਫਿਰਦੀਆਂ, ਹਰ ਦੂਏ ਤੀਏ ਦਿਨ ਤਾਂ ਆਇਆ ਹੁੰਦਾ ਵੀ ਇਸ ਪਿੰਡ ਦੇ ਵਿੱਚ ਇੰਨੇ ਬੰਦੇ ਨਸ਼ਈ ਜਿਹੜੇ ਆ ਮੁੰਡੇ ਚਲੇ ਗਏ। ਠੀਕ ਆ ਜੀ, ਆ ਹੁਣ ਤਾਂ ਇਹ ਚੱਲ ਪਿਆ ਵੀ ਜਿੱਥੇ ਐਮਐਲਏ ਜਾਂਦੇ ਆ ਆਮ ਆਦਮੀ ਪਾਰਟੀ ਦੇ ਮੂਹਰੇ ਲੋਕੀ ਵਿਰੋਧ ਕਰ ਰਹੇ ਆ ਤੇ ਸਾਡੇ ਪਿੰਡ 'ਚ ਨਸ਼ਾ ਕਿਉਂ ਨਹੀਂ ਖਤਮ ਹੋਇਆ। ਹੁਣ ਉਹ ਨਸ਼ਾ ਜਿਹੜਾ ਪਿੰਡ ਦੇ ਵਿੱਚ ਇੱਕ ਪੁੜੀ ਪਹੁੰਚਦਾ, ਉਹ ਜਦੋਂ ਜ਼ਿਲ੍ਹੇ 'ਚ ਆਉਂਦਾ ਆ ਉੱਥੇ ਤਾਂ ਉਹ ਕਿਲੋਆਂ ਦੇ ਹਿਸਾਬ ਨਾਲ ਫਿਆ ਰਿਹਾ। ਤਾਂ ਹੀ ਕੱਲੇ ਪਿੰਡ ਨੂੰ ਜਿਹੜੇ ਮਰਜ਼ੀ ਤਾਇਆ ਪਿੰਡ ਦੇ ਵਿੱਚ ਚਲੇ ਜਾਓ, ਸਾਰੇ ਪਾਸੇ ਅਜੇ ਵੀ ਸਪਲਾਈ ਹੋ ਰਹੀ ਆ। ਤੇ ਮੈਂ ਗੱਲ ਦੱਸਾਂ, ਜਿਹੜਾ ਨਾ ਫੜ ਹੁੰਦਾ ਆ 6 ਕਿਲੋ 5 ਕਿਲੋ 4 ਕਿਲੋ ਫੜ ਹੁੰਦਾ, ਉਹ ਸਿਰਫ ਇੱਕ ਸੈਟਅਪ ਆ। ਉਹਨਾਂ ਦਿਖਾ ਲੈਣਾ ਆ ਗਵਰਨਮੈਂਟ ਅਸੀਂ ਕੁਛ ਕਰਦੇ ਆਂ ਫੜਿਆ ਆ। ਹਾਂਜੀ ਫੜਿਆ, ਹਾਂ। ਜਦੋਂ ਫੜ ਲਿਆ ਉਹ ਥਾਣੇ ਗਿਆ, ਉਸ ਤੋਂ ਬਾਅਦ ਉੱਥੇ ਫੇਰ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ, ਜਿੱਥੇ ਪਹੁੰਚਣਾ ਸੀ ਬਸ। ਆ ਕਿਸੇ ਹੋਰ ਨੂੰ ਲਾ ਦੇਣੀ ਲੂਟ। ਕਿਤੇ ਐ ਤਾਂ ਨਹੀਂ ਵੀ ਖੇਪ ਤਾਂ 50 ਕਿਲੋ ਦੀ, ਤੁਸੀਂ 5 ਕਿਲੋ ਦਿਖਾ ਕੇ 45 ਹੋ ਗਿਆ। ਇਹ ਵੀ ਆ 200 ਗ੍ਰਾਮ ਸਰਪੰਚ ਲੈ ਗਿਆ। ਮੈਨੂੰ ਤਾਂ ਮਿੱਦੀ ਵੀ ਆਪਣੇ ਉਹ ਸਪੀਕਰਾਂ 'ਚ ਆ ਕੰਮ ਕਰੀ ਜਾਂਦਾ ਵਿੱਚ ਹੀ ਅੰਦਰੋਂ ਖਾਤੀ। ਤੂੰ ਹੁਣ ਹੋਰ ਇਹਨਾਂ ਕੋਈ ਕੇਸ ਪਾ ਦੇਣਾ। ਇਹਦਾ ਮਤਲਬ ਤੇਰਾ ਦਾੜ ਨਹੀਂ ਲੱਗਾ ਜੀ। ਨਹੀਂ ਮੈਂ ਇਹੋ ਜਿਹਾ ਕੁੱਤੇ ਕੰਮ ਨਹੀਂ ਕਰਦਾ, ਮੈਂ ਹੀ ਦੇਖਦਾ ਵੀ ਇਹ ਹੈ ਉਹਨੇ ਭੁੱਕੀ ਭੱਕੀ ਜੋ ਕੋਈ ਹੈ। ਨਹੀਂ ਤੁਸੀਂ ਗੌਰ ਨਹੀਂ ਕੀਤਾ, ਇਹਨੇ ਚਵਾਰਾ ਵੀ ਚੱਕਤਾ ਉੱਪਰ। ਹੋਰ ਪਹਿਲੀ ਗੱਲ ਤਾਂ ਇਸ ਸ਼ਖਸ ਨੂੰ ਇਹ ਨਹੀਂ ਪਤਾ ਵੀ ਤੂੰ ਗਵਾਂਢੀ ਕਿਹਦਾ। ਗਵਾਂਢੀ ਹੈਗਾ ਤੂੰ ਲੰਬੜ ਦਾ, ਨਾਲ ਤੇਰੇ ਉਧਰ ਖੱਬੇ ਪਾਸੇ ਬੈਠਾ ਸਰਪੰਚ। ਤੇਰਾ ਪਤੰਦਰਾ ਚਵਾਰਾ ਉਹਦੇ ਤੋਂ ਵੀ ਉੱਚਾ ਚੱਲ ਗਿਆ, ਮੇਰੇ ਤੋਂ ਵੀ ਉੱਚਾ ਚੱਲਿਆ। ਦੱਸ ਇਹ ਇੱਕ ਗੱਲ, ਇਹਦਾ ਚਵਾਰਾ ਮੇਰੇ ਤੋਂ ਉੱਚਾ ਕਿੱਦਾਂ ਹੋ ਸਕਦਾ? ਠੀਕ ਗੱਲ। ਲੰਬੜ ਦੇ ਜਦ 2 ਚਵਾਰੇ ਹੈਗੇ ਆ, ਇਹ ਤੀਜਾ ਕਿਵੇਂ ਛੱਤ ਗਿਆ? ਇਹ ਬਦਖੋਈ ਨਹੀਂ ਹੈਗੀ ਇਹ। ਹੁਣ ਫਿਰ ਤੇਰੇ ਕਰਕੇ ਉਹ ਆਪਣਾ ਚਵਾਰਾ ਢਾ ਦੇਵੇ। ਨਹੀਂ ਇਹਨੂੰ ਥੱਲੇ ਫਲਾਟ ਕਰ ਲੈਣਾ ਚਾਹੀਦਾ ਸੀ। ਉਚਾਈ ਨਹੀਂ ਵਧਾ ਸਕਦਾ ਲੰਬੜ ਤੋਂ। ਇਹ ਗੱਲਾਂ ਗਲਤ ਨਹੀਂ। ਤੈਨੂੰ ਮੈਂ ਗੱਲ ਸੁਣਾਉਣਾ। ਅੱਛਾ ਮਾਟਰਾ, ਇਹ ਕਾਟੋ ਕੋਲੇ ਨਹੀਂ ਮੁਕਣਾ, ਇਹਨੂੰ ਆਪਾਂ ਛੱਡ ਦਿੰਦੇ ਆ। ਛੱਡ ਦੇ, ਠੀਕ ਹੈ। ਬਾਕੀ ਤੂੰ ਥੋੜੇ ਚਵਾਰੇ ਘੱਟ ਕਰੀ ਅੱਗੇ ਤੋਂ, ਹੈ ਠੀਕ ਹੈ। ਠੀਕ ਹੈ, ਤੂੰ ਯੂਪੀ ਦੇ ਲੈਣ ਜਨਾਨੀ ਜਿਹੜੇ ਤੇਰੇ ਦਿਖਦੇ ਹੁੰਦੇ ਚੁਆਰੇ ਚੜ ਕੇ ਚੁਆਰੇ ਤੈਨੂੰ ਬੜੀ ਤਕਲੀਫ ਹੈ। ਇਹ ਜਿਹੜੀ 7 ਵਜੇ ਫਿਲਮ ਦੇ ਉੱਪਰ ਰੌਲਾ ਪਿਆ ਸੀ, ਬੈਨ ਬੂਨ ਹੋਈ, ਤੇ ਹੁਣ ਉਸ ਤੋਂ ਬਾਅਦ ਫਿਰ ਇਦਾਂ ਚਲੋ ਸੋਝੀ ਵੀ ਆਈ ਲੋਕਾਂ ਨੂੰ ਵੀ ਆਹ ਕੁਛ ਇਹਨਾਂ ਨੇ ਸਰਕਾਰਾਂ ਨੇ ਕੀਤਾ। ਹੁਣ ਮਾਟਰਾ ਜਿਹੜੀ ਚੜ੍ਹਦੀ ਕਲਾ ਫਿਲਮ ਆ, ਇਹ ਕਹਿੰਦੇ ਤਕਰੀਬਨ 26 ਮਈ ਨੂੰ ਤਾਂ ਮੈਂ ਕਿਹਾ ਰਿਲੀਜ਼ ਹੋ ਗਈ ਸੀ ਵਰਲਡ ਵਾਈਡ। ਆਹੋ, ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਸਲਾ ਪਹੁੰਚ ਗਿਆ ਦੁਬਾਰਾ। ਹੁਣ ਇੱਥੇ ਰੋਕ ਲੱਗ ਗਈ ਹੈ। ਮੈਨੂੰ ਲੱਗਦਾ ਵੀ ਇਹਦੇ 'ਚ ਜਿਹੜੀ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਸੀ ਖਾਲਸਾ, ਉਹਦੀ ਜੀਵਨੀ ਦੇ ਉੱਪਰ ਆ। ਇਹ ਮੈਨੂੰ ਲੱਗਦਾ ਵੀ ਨਵੀਂ ਭਸੂੜੀ ਫੇਰ ਪਾਉਣ ਨੂੰ ਤਿਆਰ ਹੈ। ਤੈਨੂੰ ਮੈਂ ਗੱਲ ਦੱਸਾਂ ਲੰਬੜਾ, ਜਿਹਦਾ ਨਾ ਵੀ ਗੋਰਿਆਂ ਦੀ ਕਹਾਵਤ ਆ, ਜਦੋਂ ਘੋੜਾ ਨਿਕਲ ਗਿਆ ਨਾ ਬਾਅਦ ਚ ਗੇਟ ਲਾਉਣ ਦਾ ਕੀ ਫਾਇਦਾ ਹੈ ਨਹੀਂ। ਘੋੜਾ ਤਾਂ ਨਿਕਲ ਗਿਆ, ਲੋਕਾਂ ਨੇ ਦੇਖ ਲਈ। ਹੁਣ ਏਦਾਂ ਹੋਣਾ ਜਿਹੜਾ ਨਹੀਂ ਦੇਖੀ ਨਾ, ਹੁਣ ਉਹਨਾਂ ਨੇ ਦੇਖਣੀ ਆ। ਹੁਣ ਜਾਨੀ ਪੈਸਾ ਬਣਾਓ ਕੰਮ ਹੋਣ ਲੱਗ ਪਿਆ। ਇਹ ਚੰਗੀ ਪਤਾ ਨਹੀਂ ਖਰੇ ਆਪ ਹੀ ਕਰ ਦਿੱਤੀ ਹੋਣੀ। ਕਰਦੇ ਹੁਣ ਆ ਸਤਲੁਜ ਫਿਲਮ ਆ, ਚਲੋ ਇਹਦਾ ਪ੍ਰੋਡਿਊਸਰਾਂ ਨੂੰ ਤਾਂ ਘਾਟਾ ਪਿਆ ਹੀ ਆ, ਪਰ ਲੋਕਾਂ ਨੇ ਕਿਉਰਿਓਸਿਟੀ ਦੇ ਨਾਲ ਜਿੰਨੀ ਦੇਖੀ ਆ ਫਿਲਮ, ਸ਼ਾਇਦ ਉਦਾਂ ਨਾ ਦੇਖਦੇ। ਪਾਕਿਸਤਾਨ ਚ ਦੇਖ ਲਈ ਸਾਰਿਆਂ ਨੇ, ਹਨਾ, ਸਾਰਿਆਂ ਨੇ ਸਾਰੇ ਵਰਲਡ ਵਾਈਡ ਦੇਖ ਲਈ ਆ, ਹਿੰਦੁਸਤਾਨ ਚ। ਹਨਾ। ਪਰ ਇਹ ਆ ਵੀ ਬਿਜ਼ਨਸ ਜਿਹੜਾ ਜਿਹਨਾਂ ਨੇ ਪੈਸੇ ਲਾਏ ਸੀ ਉਹਨਾਂ ਨੂੰ ਬਕਾਇਦਾ ਜਿਹੜਾ ਆ ਵਾਪਸ ਨਹੀਂ ਮੁੜਿਆ। ਪਰ ਇੱਕ ਕੰਮ ਜਿਹੜਾ ਸੀ ਜੋ ਸਰਕਾਰ ਚਾਹੁੰਦੀ ਸੀ ਵੀ ਇਹ ਪਹੁੰਚੇ, ਉਹ ਪਹੁੰਚ ਗਿਆ, ਸਾਰੇ ਪਾਸੇ ਪਹੁੰਚ ਗਿਆ। ਪਰ ਨਿਰਮਾਤਾ ਨੂੰ ਮਾਟਰਾ ਪੈਸੇ ਜਾ ਰਹੇ ਆ, ਜਿਹਨੇ ਕਈ ਨਾ ਇਕੱਠੇ ਕਰਕੇ ਫਿਲਮ ਲਾ ਰਹੇ ਆ, ਉੱਥੋਂ ਜਿਹੜੀ ਕਲੈਕਸ਼ਨ ਕਰਦੇ ਆ ਉਹ ਹੁਣ ਸ਼ੁਰੂ ਕੀਤਾ ਉਹ ਕਹਿੰਦੇ ਵੀ ਉਹਨਾਂ ਨੂੰ ਪੈਸੇ ਦੇ ਦਿਓ। ਚਲੋ ਇਹ ਤਾਂ ਹੋ ਗਿਆ ਚੰਗਾ ਕੰਮ। ਹੁਣ ਜਾਂਦੇ ਜਾਂਦੇ ਮੈਂ ਇੱਕ ਹੋਰ ਵੀ ਤੁਹਾਨੂੰ ਮਾੜੀ ਜਿਹੀ ਗੱਲ ਕਰ ਲਵਾਂ, ਫੇਰ ਮਾੜੀ ਜਿਹੀ ਮੈਂ ਟਰਾਲੀਆਂ ਟੂਲੀਆਂ ਲੈ ਕੇ ਜਾਣੀਆਂ, ਮਿੱਟੀ ਮੁੱਟੀ ਪਾਉਣੀਆਂ। ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਇਹ ਬੌਕਰ ਵਾਲੇ, ਇਹ ਬੰਦੇ ਦੇ ਪੁੱਤ ਨਹੀਂ ਮੰਨਦੇ। ਤੈਨੂੰ ਮੈਂ ਗੱਲ ਦੱਸਾਂ ਲੰਬੜਾ, ਹਾਂਜੀ ਬਾਅਦ ਗੱਲ ਕਰੀ। ਸਰਕਾਰ ਫੇ ਆਪ ਦੀ ਆ ਜਾਣੀ, ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਜਦੋਂ ਹਟਦਾ ਹੀ ਨਹੀਂ ਤਾਂ ਤੂੰ। ਮੈਂ ਹੈਗਾ ਸਰਕਾਰੀ ਤੰਤਰ ਵਾਲਾ ਬੰਦਾ। ਮੈਨੂੰ ਕਈ ਵਾਰ ਨਾ ਜਿਹੜੇ ਮੰਦੇ ਹੁੰਦੇ ਉਹ ਵੀ ਚੰਗੇ ਲੱਗ ਜਾਂਦੇ ਆ। ਅੱਛਾ, ਗੱਲ ਸਮਝਦੀ ਹੁੰਦੀ ਆ। ਸਮਝ ਗਿਆ। ਹੈ ਮੈਂ ਪੁਲਿਸ ਤੋਂ ਪਹਿਲਾਂ ਮੁੱਠੀ ਥੁੱਕਦਾ, ਮੈਂ ਕਿ ਮੂੰਹ ਤੇ ਵੀ ਥੁੱਕ ਦਿੰਦਾ ਬੰਦੇ ਦੇ। ਇਹ ਵੀ ਧਿਆਨ ਰੱਖਿਆ ਕਰੋ। ਮੇਰਾ ਜੀ ਕਰਦਾ ਵੀ ਜਿਹੜਾ ਸੀਐਮ ਹੁਣ ਕਾਰੇ ਕਰਦਾ ਨਾ, ਮੈਂ ਇੱਥੇ ਵੀ ਥੁੱਕਾਂ। ਅੱਛਾ ਕਰ, ਪਰ ਉੱਥੇ ਤੱਕ ਮੇਰੀ ਪਹੁੰਚ ਹੈ ਨਹੀਂ, ਇਸ ਕਰਕੇ ਮੈਂ ਤੁਹਾਡੇ ਤੇ ਥੁੱਕਣ ਲੱਗਾ। ਕਰ ਨਿਆਣਿਆਂ, ਇਹਦੇ ਨਿਆਣੇ ਦੇਖੇ ਸਵੇਰੇ? ਵੱਡਾ ਤਾਂ ਇਹਨੇ ਬਾਹਰ ਭੇਜਿਆ, ਉੱਥੇ ਪੜਦਾ, ਬੜਾ ਪਤੰਦਰ ਆ ਇਹ। ਨਿਆਣਿਆਂ ਨੇ ਸਕੂਲਾਂ ਦੇ ਬੈਗ 'ਚ ਕਿ ਸੀਐਮ ਹੁਣੀ ਐ ਇਦਾਂ ਪੱਗ ਲਾ ਬੰਨ ਕੇ ਪੱਗ ਦਾ ਫੋਟੋ ਲੱਗੀ ਹੋਆ। ਇਹ ਚੰਗੀਆਂ ਗੱਲਾਂ। ਪਹਿਲਾਂ ਕੀ ਕਹਿੰਦਾ ਹੁੰਦਾ ਸੀ? ਉਦੋਂ ਕਹਿਣਾ ਪਤੀਲੇ ਦੇ ਉੱਤੇ ਢੀਂਸਾ, ਮਾਂਜਦਾ। ਇੱਕ ਹੈ ਢੀਂਸਾ, ਫਿਰ ਉਸ ਤੋਂ ਬਾਅਦ ਪਤੀਲਾ ਮਾਂਜਦਾ। ਕੀ ਆ ਜਿਹੜੀ ਤਾਕਤ ਆ ਨਾ ਜਦੋਂ ਆ ਜਾਂਦੀ ਆ, ਬੰਦਾ ਵੀ ਹਰ ਹੱਥ ਕੰਡਾ ਵਰਤਦਾ, ਦੁਰਵਰਤੋਂ ਹੁੰਦੀ ਆ। ਆਪਣਾ ਐਡ ਕਰ ਰਿਹਾ ਜਿੰਨਾ ਵੱਧ ਤੋਂ ਵੱਧ ਹੋਵੇ, ਹਨਾ।
ਕਦੀ ਉਹ ਕਲੀਨਕਾਂ ਨੂੰ ਪੈੜ ਕਰਤਾ ਰੰਗ ਦਾ ਆਪਣਾ ਬਣਾ ਲਿਆ, ਪੁਰਾਣੀਆਂ ਨੂੰ ਵੀ। ਤਾਂ ਦੂਜਾ ਗੱਲ ਤਾਂ ਇਹ ਹੁੰਦਾ ਇਹਨਾਂ ਦੇ ਬੰਦੇ ਹੁੰਦੇ, ਜਿੱਦਾਂ ਹੁਣ ਲੋਕ ਸੰਪਰਕ ਵਿਭਾਗ ਜਿਹੜਾ ਆ ਉਹਦਾ ਕੰਮ ਇਹੀ ਆ। ਉਹ ਚ ਬੰਦੇ ਕੀ ਆ, ਚਾਪਲੂਸੀ ਫੇ ਕਰਨੀ ਪੈਂਦੀ ਆ ਵੀ ਇਹਨਾਂ ਦਾ ਕੋਈ ਨਾ ਕੋਈ ਤਰੀਕੇ ਦੇ ਨਾਲ ਕਰੀਏ। ਹੁਣ ਹੋ ਸਕਦਾ ਭਗਵੰਤ ਮਾਨ ਨਾ ਵੀ ਚਾਹੁੰਦਾ ਹੋਵੇ, ਜਿਹੜੇ ਇਹ ਸਰਕਾਰੀ ਜਿਹੜੇ ਅਫਸਰ ਆ, ਅਸਲੀ ਗੱਲ ਤਾਂ ਇਹਨਾਂ ਤੱਕ ਪਹੁੰਚਣੇ ਨਹੀਂ ਦਿੰਦੇ। ਚੰਗੇ ਬਣ ਲਈ, ਚੰਗੇ ਬਣ ਲਈ, ਆਪਣਾ ਇਹ ਦੱਸਣ ਲਈ ਵੀ ਅਸੀਂ ਤਾਂ ਕੰਮ ਹੀ ਬਹੁਤ ਕਰਦੇ ਹਾਂ। ਚਾਪਲੂਸੀ ਨਾਲੇ ਕੰਮ ਚੱਲਦੇ ਆ ਜਾ ਕੇ ਤੁਸੀਂ ਸੈਕਟਰੀਏਟ ਵਿੱਚ ਦੇਖ ਲਓ ਅਫਸਰ ਕਿੱਦਾਂ ਘੁੰਮਦੇ ਆ। ਜਦ ਕਿ ਅਫਸਰ ਜਿਹੜੇ ਆ ਬਿਊਰੋਕਰੈਟ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਕੰਮ ਕਰਨ। ਸਰਕਾਰ ਤਾਂ ਆਪੇ ਚੱਲੀ ਆ, ਕਰਪਸ਼ਨ ਵਾਲਾ ਸਿਸਟਮ ਇੱਦਾਂ ਦਾ ਸਟਾਰਟ ਹੋਇਆ ਜਦੋਂ ਬਿਊਰੋਕਰੈਟ ਦੇ ਸਿਆਸਤਦਾਨ ਦੋਨੇ ਰਲੇ ਹੋ ਆ, ਜਿਹੜਾ ਕਾਰਜਪਾਲਿਕਾ ਤੇ ਸਰਕਾਰ, ਜਦੋਂ ਇਹੀ ਰਲ ਗਏ ਤੇ ਉੱਤੇ ਆਪੇ ਕੁਛ ਨਾ ਕੁਛ ਹੋਈ ਜਾਣਾ। ਮੈਂ ਕਈ ਵਾਰੀ ਸੋਚਦਾ ਨਾ ਮਾਸਟਰ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਜਿੰਨੀ ਕਰਪਸ਼ਨ ਹੈ ਜਾਂ ਜਿੰਨੀ ਕਰਪਸ਼ਨ ਸੁਣੀ ਦੀ ਆ, ਵੀ ਮੁਲਕ ਚੱਲੀ ਕਿੱਦਾਂ ਜਾਂਦਾ। ਤੁਸੀਂ ਇਹ ਦੇਖ ਲਓ ਬਈ ਹਜੇ ਵੀ ਚੱਲੀ ਜਾਂਦਾ ਵਿੰਗਾ ਡੇਡਾ। ਪਿੰਡਾਂ 'ਚ ਲੰਬੜ ਹੈਗੇ ਆ ਚੰਗੇ, ਉਹਨਾਂ ਚੱਲੀ ਜਾਂਦਾ ਆ। ਕੋਈ ਕਿਹੜਾ ਮੰਨਣਾ ਆ। ਸਰਪੰਚ ਮਾੜੇ ਆ, ਸਰਪੰਚਾ ਚੋਰੀ ਦਾ ਮਾਲ ਡਾਂਗਾ ਦੇ ਗਾਏ ਦੇਖੀ